ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡਾ ਅੱਜ ਦਾ ਇਹ ਅਪਡੇਟ ਅਮਰੀਕਾ ਤੁਹਾਨੂੰ ਪਤਾ ਵੀ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਨਾਲ ਭਰਪੂਰ ਹੁੰਦਾ ਆ ਤੇ ਇਸ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਤੇ ਨਾਲ ਦੀ ਨਾਲ ਜਿਹੜੇ ਸਾਡੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਸਟਾਕਟਨ, ਮੋਡੈਸਟੋ, ਟ੍ਰੇਸੀ, ਸੈਨੋਜ਼ੇ, ਬਰਕਲੇ ਦੇ ਵਿੱਚ ਤੇ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਤੇ ਰੇਡੀਓ ਸੈਟਸ ਦੇ ਰਾਹੀਂ ਘਰਾਂ ਦੇ ਵਿੱਚ ਜਿਹੜੇ ਜੁੜੇ ਹੋਏ ਹੈਗੇ ਆ, ਟੈਲੀਫੋਨ ਦੇ ਰਾਹੀਂ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਾਂ ਬਿਲਕੁਲ ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵਿਸ਼ੇਸ਼ ਜਿਹੜੀ ਹੈ ਗੱਲਬਾਤ ਜਿਹੜੀ ਕਰਾਂਗੇ, ਤੁਹਾਨੂੰ ਟਰੱਕਿੰਗ ਨਿਊਜ਼ ਆ ਉਹ ਵੀ ਦੇਵਾਂਗੇ ਪ੍ਰੋਗਰਾਮ ਦੇ ਜਿਹੜੇ ਆ ਪਿਛਲੇ ਹਿੱਸੇ ਦੇ ਵਿੱਚ। ਪਰ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਾਂਗੇ, ਤੁਹਾਡੀ ਜਿਹੜੀ ਗੱਲਬਾਤ ਕਰਾਉਣੀ ਆ Avval.com ਜਿਹੜੀ ਜਿਨ੍ਹਾਂ ਦੇ ਕਾਫੀ ਜਿਹੜੇ ਟਰੱਕਿੰਗ ਦੇ ਸੌਫਟਵੇਅਰ ਆ, ਟ੍ਰੇਨਿੰਗ ਦਿੰਦੇ ਆ, ਐਜੂਕੇਸ਼ਨ ਦਿੰਦੇ ਆ, ਕੰਸਲਟਿੰਗ ਸਰਵਿਸਿਜ਼ ਦਿੰਦੇ ਆ ਤੇ ਜਿਹੜਾ ਹੁਣ ਆਪਣਾ ਜਿਹੜਾ US ਦਾ ਜਿਹੜਾ ਹੈੱਡਕੁਆਟਰ ਆ ਬਹੁਤ ਹੀ ਜਲਦ ਸੈਕਰਾਮੈਂਟੋ ਦੇ ਵਿੱਚ ਜਿਹੜਾ ਸਥਾਪਿਤ ਉਹਨਾਂ ਨੇ ਕਰ ਲਿਆ ਹੈ, ਉਹ ਸ਼ੁਰੂ ਕਰਨ ਜਾ ਰਹੇ ਆ, ਜਿਸ ਦੀ ਗ੍ਰੈਂਡ ਓਪਨਿੰਗ ਵੀ ਬਹੁਤ ਜਲਦ ਹੋਣ ਜਾ ਰਹੀ ਹੈ ਉੱਥੋਂ ਦੇ ਮਿਰਾਜ ਬੈਂਕਟ ਹਾਲ ਦੇ ਵਿੱਚ 13 ਅਪ੍ਰੈਲ ਨੂੰ। ਸੋ ਉਹਨਾਂ ਦੇ ਨਾਲ ਜਿਹੜੀ ਆਪਣੀ ਦਾਰਾ ਨਾਗਰਾ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਹੋਵੇਗੀ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਸਵਾਗਤ ਕਰਦੇ ਹਾਂ। ਦਾਰਾ ਨਾਗਰਾ ਜੀ, ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਰਾਜ ਜੀ ਤੇ ਹਰਜੋਤ ਜੀ, ਤੁਹਾਨੂੰ ਵੀ ਤੇ ਸਾਰੇ ਰੇਡੀਓ ਪੰਜਾਬੀ US ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਦਾਰਾ ਨਾਗਰਾ ਜੀ, ਤੁਸੀਂ Avval.com ਜਿਹੜੀ ਤੁਹਾਡੀ ਜਿਹੜੀ ਇਹ ਕੰਪਨੀ ਆ, Avval ਜਿਹੜੀ ਕੰਪਨੀ ਆ ਜਿਸ ਦੇ ਵੱਖ-ਵੱਖ ਸੌਫਟਵੇਅਰ ਆ, ਉਸ ਦੇ ਬਾਰੇ ਥੋੜਾ ਜਿਹਾ ਉਹਦੇ ਬੈਕਗਰਾਊਂਡ ਦੇ ਬਾਰੇ ਜਿਹੜਾ ਦੱਸੋ ਵੀ ਕਿੱਦਾਂ ਇਸ ਦੀ ਜਿਹੜੀ ਸ਼ੁਰੂਆਤ ਹੋਈ, ਕੀ ਤੁਹਾਨੂੰ ਇਸ ਦੀ ਜਿਹੜੀ ਜ਼ਰੂਰਤ ਲੱਗ ਰਹੀ ਸੀ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਟਰੱਕਿੰਗ ਦੇ ਨਾਲ ਜਿਹੜੀ ਬਹੁਤ ਜ਼ਿਆਦਾ ਜੁੜੀ ਹੋਈ ਹੈ, ਘੋੜੀ ਮਿਲੀ ਆ ਵੀ ਇਹ ਜਿਹੜੀ ਚੀਜ਼ ਜਿਹੜੀ ਹੋਵੇ। ਹਾਂਜੀ ਰਾਜ ਜੀ, ਅਸੀਂ ਇਹ 2003 ਚ ਅੱਵਲ ਦਾ ਮਤਲਬ ਆਪਣਾ ਜਿਹੜਾ ਪੰਜਾਬੀ ਦਾ ਵਰਡ ਹੈ ਅੱਵਲ ਨੰਬਰ 1 ਅੱਵਲ ਅੱਲਾ ਨੂਰ, ਉਹਦੇ ਨਾਂ ਤੋਂ ਅਸੀਂ ਨਾਂ ਰੱਖਿਆ ਸੀ ਕੰਪਨੀ ਦਾ ਅੱਵਲ। ਤੇ ਅਸੀਂ ਸੋਚਿਆ, ਜਦੋਂ ਮੈਂ ਨਾ ਮੇਰੀ ਜਿਹੜੀ ਬੈਕਗਰਾਊਂਡ ਸੀ ਤੇ ਮੈਂ ਸੌਫਟਵੇਅਰ ਇੰਜੀਨੀਅਰ ਸੀ ਪਹਿਲਾਂ ਤੇ ਫਿਰ ਮੈਨੇਜਮੈਂਟ ਵਿੱਚ ਆ ਗਿਆ ਤੇ ਮੈਂ ਕੈਲੀਫੋਰਨੀਆ ਚ ਲਾਸ ਐਂਜਲਸ ਨੂੰ ਕੰਪਨੀ ਸੀ ਅਡੈਕਸਾ, ਜਿਹੜੀ ਸਪਲਾਈ ਚੇਨ ਮੈਨੇਜਮੈਂਟ ਸੌਫਟਵੇਅਰ ਉਹ ਸਾਰੀ ਦੁਨੀਆ ਦੀ ਵੱਡੀ ਵੱਡੀ ਮੈਨੂਫੈਕਚਰ ਕੰਪਨੀ ਹੁੰਦੀ ਸੀ, ਉਹਦੇ ਵਿੱਚ ਕੰਮ ਕਰਦਾ ਸੀ। ਤੇ ਜਦੋਂ ਫਿਰ ਪੂਰਾ ਕੀਤਾ ਤੇ ਫਿਰ ਮੈਂ ਸੋਚਿਆ ਕਿ ਜਿਹੜੇ ਸੌਫਟਵੇਅਰ ਟੈਕਨੋਲੋਜੀ ਆ, ਅਸੀਂ ਜੇ ਆਪਣੀ ਕਮਿਊਨਿਟੀ ਵਿੱਚ ਵੀ ਅਸੀਂ ਏਦਾਂ ਦੀ ਚੀਜ਼ ਲੈ ਕੇ ਆਈਏ ਤੇ ਆਪਣੀ ਉਹ ਜਿਹੜੀ ਜਦੋਂ ਮੈਂ ਸੋਚ ਰਿਹਾ ਸੀ ਤਾਂ ਦੇਖਿਆ ਕਿ ਟਰੱਕਿੰਗ ਆਪਣੀ ਕਮਿਊਨਿਟੀ ਬਹੁਤ ਟਰੱਕਿੰਗ ਦੇ ਨਾਲ ਜੁੜੀ ਹੋਆ। ਜਿੱਦਾਂ ਕਹਿੰਦੇ ਆਪਣਾ 9 ਮਾਸ ਨਾਲ ਵਾਲਾ ਰਿਸ਼ਤਾ ਆ। ਫਿਰ ਤੁਸੀਂ ਦੇਖ ਲਓ ਪੰਜਾਬ 'ਚ ਵੀ ਦੇਖ ਲਓ ਆਪਣੀ ਕਿੰਨੀ ਟਰਾਂਸਪੋਰਟੇਸ਼ਨ ਕੰਪਨੀਆਂ ਆ ਤੇ ਉੱਧਰ ਇੰਡੀਆ ਦੇ ਵਿੱਚ ਵੀ ਬਹੁਤ ਵੀ ਆ ਤੇ ਇੱਥੇ ਵੀ ਅਸੀਂ US ਦੇ ਵਿੱਚ ਵੀ ਆਉਂਦੇ ਆ ਬੰਦੇ, ਜਾਂ ਕੈਨੇਡਾ ਵਿੱਚ ਵੀ ਆਉਂਦੇ ਆ। ਤਾਂ ਇੱਕ ਸੌਖਾ ਤਰੀਕਾ ਸੀ ਕਿ ਬੰਦੇ ਨਾ ਟਰੱਕ ਦਾ ਲਾਇਸੈਂਸ ਲੈ ਕੇ ਜਦੋਂ ਟਰੱਕ ਚਲਾਉਣ ਲੱਗ ਪਓ ਤੇ ਇਸ ਟਰੱਕ ਇੰਡਸਟਰੀ ਨਾਲ ਜੁੜ ਜਾਂਦੇ ਆ। ਇਹ ਇੱਕ ਇੰਡਸਟਰੀ ਦੇ ਵਿੱਚ ਇੰਨੀ ਮਤਲਬ ਜ਼ਰੂਰਤ ਆ ਤੇ ਕਾਫੀ ਵੱਧਦੀ ਆ ਤੇ ਵੱਡੀ ਇੰਡਸਟਰੀ ਆ, ਜਿਸ ਨਾਲ ਬੰਦਾ ਨਾ ਸੌਖੀ ਰੋਟੀ ਰੋਜੀ ਕਮਾਉਣ ਲੱਗ ਪੈਂਦਾ ਆ ਬਾਹਰਲੇ ਦੇਸ਼ 'ਚ ਆ ਕੇ। ਪਰ ਮੈਂ ਜਦੋਂ ਸੋਚਿਆ ਕਿ ਜਿਹੜੀ ਟਰੱਕਿੰਗ ਦਾ ਜਦੋਂ ਅਸੀਂ ਜੁੜਦੇ ਹਾਂ ਟਰੱਕਿੰਗ ਇੰਡਸਟਰੀ ਨਾਲ, ਮੋਸਟਲੀ ਜਿਹੜੀ ਸਾਡੀ ਕਮਿਊਨਿਟੀ ਆ ਨਾ, ਇਹ ਟਰੱਕਿੰਗ ਨੂੰ ਐਜ਼ ਏ ਡਰਾਈਵਰ ਵਾਲੀ ਸਾਈਡ ਜੁੜਦੇ ਆ। ਜੀ ਬਿਲਕੁਲ ਦਾਰਾ ਜੀ, ਮੈਂ ਵਿੱਚੋਂ ਤੁਹਾਨੂੰ ਟੋਕਦਾ ਜਾਵਾਂ। ਜਿੱਦਾਂ ਅੱਜ ਦੀ ਜਿਹੜੀ ਮੇਨ ਨਿਊਜ਼ ਜੇ ਟਰੱਕਿੰਗ ਇੰਡਸਟਰੀ ਨਾਲ ਦੇਖੀ ਜਾਵੇ, ਕਹਿੰਦੇ ਵੀ ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਇਕੋਨੋਮਿਸਟ ਹੈਗੇ ਆ, ਉਹ ਕਹਿੰਦੇ ਵੀ 2019 ਦੇ ਵਿੱਚ USA ਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਸਟਰੋਂਗ ਟਰੱਕਿੰਗ ਦੀ ਆਊਟਲੁੱਕ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਆਪਣੇ ਜਦੋਂ ਜਿੰਨੇ ਵੀ ਭੈਣ ਭਰਾ ਆਉਂਦੇ ਹੈਗੇ ਆ ਜਿਹੜੇ ਟਰੱਕਿੰਗ ਜਾਂਦੇ ਆ, 5-6 ਮਹੀਨੇ 'ਚ ਲਾਇਸੈਂਸ ਲੈ ਲੈਂਦੇ ਆ, ਫਿਰ 6 ਮਹੀਨੇ ਟਰੱਕ ਚਲਾਉਂਦੇ, ਫਿਰ ਆਪਣੀ ਕੰਪਨੀ ਖੋਲ ਦਿੰਦੇ ਆ। ਪਰ ਮੈਂ ਜਿੰਨੀ ਵਾਰੀ ਵੀ ਦੇਖਿਆ, ਮੈਂ ਕਹਿੰਦਾ ਵੀ 99% ਬੰਦੇ ਜਿਹੜੇ ਆ ਕਿਸੇ ਤਰ੍ਹਾਂ ਦੀ ਕੋਈ ਟ੍ਰੇਨਿੰਗ ਨਹੀਂ ਲੈਂਦੇ, ਬਸ ਇੱਕ ਦੂਜੇ ਨਾਲ ਸੁਣ ਕੇ ਹੀ ਖੋਲ ਲੈਂਦੇ ਆ। ਸੋ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਹੈਗਾ, ਇਹਦੇ ਬਾਰੇ ਥੋੜਾ ਡਿਟੇਲ 'ਚ ਦੱਸੋ ਤਾਂ ਕਿ ਜਿਹੜੇ ਆਪਣੇ ਬੰਦੇ ਆ ਬਹੁਤ ਹੀ ਜ਼ਿਆਦਾ ਸਕਸੈਸਫੁਲ ਟਰੱਕਿੰਗ ਕੰਪਨੀਆਂ 'ਚ ਹੋਣ। ਹਾਂਜੀ, ਜਿੱਦਾਂ ਤੁਸੀਂ ਕਿਹਾ ਕਿ ਇੱਕ ਤਾਂ ਡਰਾਈਵਿੰਗ ਵਾਲੇ ਪਾਸੇ ਆ ਕੇ ਇੱਕ ਸੌਖਾ ਤਰੀਕਾ ਆ ਜਾਂਦਾ ਆ,
ਪਰ ਜਿਹੜੇ ਨਾ ਇੱਕ ਤੁਸੀਂ ਦੇਖਿਆ ਜਾਵੇ ਟਰੱਕਿੰਗ ਦੇ ਵਿੱਚ ਨਾ ਦੋ ਅਲੱਗ-ਅਲੱਗ ਪ੍ਰੋਫੈਸ਼ਨ ਆ। ਇੱਕ ਤਾਂ ਟਰੱਕਾਂ ਨੂੰ ਐਜ਼ ਏ ਡਰਾਈਵ ਕਰਨਾ, ਐਜ਼ ਏ ਟਰੱਕ ਡਰਾਈਵਰ ਪ੍ਰੋਫੈਸ਼ਨਲ, ਉਹ ਵੀ ਕੈਰੀਅਰ ਹੈਗਾ। ਪਰ ਜਿਹੜਾ ਦੂਜਾ ਨਾਲ ਦੀ ਨਾਲ ਆ ਨਾ ਜਿਹੜਾ ਉਹ ਹੈ ਕਿ ਟਰੱਕਿੰਗ ਨੂੰ ਐਜ਼ ਏ ਪ੍ਰੋਫੈਸ਼ਨਲ ਬਿਜ਼ਨਸ ਲੈਣਾ। ਜਿਹੜੀ ਸਾਡੀ ਕਮਿਊਨਿਟੀ ਹੈ ਜ਼ਿਆਦਾ, ਜਿੱਦਾਂ ਤੁਸੀਂ ਦੱਸਿਆ ਕਿ ਹਾਂ ਡਰਾਈਵਰ ਸਾਈਡ ਤੇ ਹੈਗੇ ਆ ਤੇ ਫਿਰ ਡਰਾਈਵਰ ਦਾ ਐਕਸਪੀਰੀਅੰਸ ਲੈ ਕੇ ਫਿਰ ਅਸੀਂ ਆਪਣੀ ਕੰਪਨੀ ਸ਼ੁਰੂ ਕਰ ਲੈਂਦੇ ਆ। ਪਰ ਜਿਹੜਾ ਕੰਪਨੀ ਸ਼ੁਰੂ ਕਰਨ ਲੈਂਦੇ ਉਹਦੇ ਵਿੱਚ ਸਾਡੀ ਨਾ ਕਮਿਊਨਿਟੀ ਬਹੁਤ ਥੋੜੇ ਪਿੱਛੇ ਰਹਿ ਜਾਂਦੀ ਆ, ਕਿਉਂਕਿ ਤੁਸੀਂ ਦੇਖਿਆ ਜਾਵੇ ਨਾ ਟੌਪ ਦੀਆਂ 100 US ਕੰਪਨੀਆਂ ਦੇਖ ਲਓ ਜਾਂ ਟੌਪ ਦੀਆਂ ਕੈਨੇਡੀਅਨ ਕੰਪਨੀਆਂ ਦੇਖ ਲਓ, ਇਹਦੇ ਵਿੱਚ ਟੌਪ ਦੇ ਵਿੱਚ ਆਉਣਾ ਸਾਡੀਆਂ ਨਾ ਬਹੁਤ ਘੱਟ ਵਾ। ਡਰਾਈਵਿੰਗ ਦੇ ਪੱਖੋਂ ਜਿਹੜੇ ਸਾਡਾ ਜਿਹੜੀ ਰੇਸ਼ੋ ਆ ਇਸ ਇੰਡਸਟਰੀ ਵਿੱਚ ਬਹੁਤ ਅੱਗੇ ਆ, ਪਰ ਐਜ਼ ਏ ਬਿਜ਼ਨਸ ਐਜ਼ ਏ ਇੰਡਸਟਰੀ ਐਜ਼ ਏ ਐਂਟਰਪ੍ਰੈਨਿਓਰਸ਼ਿਪ ਲੈਣਾ ਉਹ ਬਹੁਤ ਘੱਟ ਵਾ ਕਿ ਜਿਹੜੇ ਅਸੀਂ ਸ਼ੁਰੂ ਕਰਦੇ ਵੀ ਹਾਂ ਕੰਪਨੀਆਂ ਤੇ ਅਸੀਂ ਫਿਰ ਉਹ ਮਤਲਬ ਜਿੰਨਾ ਅਸੀਂ ਇਹਨੂੰ ਪ੍ਰੋਫੈਸ਼ਨਲੀ ਗਰੋ ਕਰ ਸਕਦੇ ਹਾਂ ਉਨਾ ਨਹੀਂ ਕਰ ਪਾਉਂਦੇ। ਅਸੀਂ ਉਹ ਸਟਰਗਲ 'ਚ ਰਹਿ ਜਾਂਦੇ ਹਾਂ। ਅਸੀਂ ਉਨੇ ਕੇ ਪੈਸੇ ਬਣਾਉਂਦੇ ਹਾਂ ਜਿੰਨੇ ਕਿ ਐਜ਼ ਏ ਟਰੱਕ ਡਰਾਈਵਰ ਬਣਾਉਂਦੇ ਹਾਂ, ਚਾਹੇ ਅਸੀਂ ਟਰੱਕ ਡਰਾਈਵਰ ਕਰਕੇ ਵੀ ਡਰਾਈਵ ਕਰਕੇ ਵੀ ਉਨੇ ਕੇ ਪੈਸੇ ਬਣਾਉਂਦੇ ਹਾਂ, ਚਾਹੇ ਇਹਨੂੰ ਐਜ਼ ਏ ਕੰਪਨੀ ਵੀ ਸ਼ੁਰੂ ਕਰ ਲੈਂਦੇ ਹਾਂ। ਜਾਂ ਕੰਪਨੀ ਤੋਂ ਪਹਿਲਾਂ ਇੱਕ ਹੋਰ ਸਟੈਪ ਹੁੰਦਾ ਆ ਕਿ ਅਸੀਂ ਆਪਣਾ ਟਰੱਕ ਲੈ ਲੈਂਦੇ ਹਾਂ, ਕਿਸੇ ਕੰਪਨੀ 'ਚ ਪਾ ਲੈਂਦੇ ਹਾਂ, ਐਜ਼ ਏ ਓਨਰ ਆਪਰੇਟਰ ਬਣ ਜਾਂਦੇ ਹਾਂ। ਫਿਰ ਅਸੀਂ 2-4 ਟਰੱਕ ਲੈ ਕੇ ਡਰਾਈਵਰ ਰੱਖ ਕੇ ਕਿਸੇ ਹੋਰ ਕੰਪਨੀ 'ਚ ਪਾ ਲੈਂਦੇ ਹਾਂ। ਮਤਲਬ ਇਹ ਜਿਹੜੀ ਸਾਰਾ ਨਾ ਤਰੀਕਾ ਆ ਜਿਹੜਾ ਸਾਡਾ ਕੰਪਨੀ ਦਾ ਫਿਰ ਮੇਨ ਮਕਸਦ ਸੀ ਕਿ ਅਸੀਂ ਪਹਿਲਾਂ ਤਾਂ ਸਿਖਾਈਏ ਬੰਦਿਆਂ ਨੂੰ ਕਿ ਟਰੱਕਿੰਗ ਨੂੰ ਐਜ਼ ਏ ਪ੍ਰੋਫੈਸ਼ਨਲ ਬਿਜ਼ਨਸ ਕਿੱਦਾਂ ਲੈਣਾ ਹੈ। ਫਿਰ ਦੂਜਾ ਕਿ ਉਹਦੇ ਵਿੱਚ ਉਹਨਾਂ ਜੇ ਪਹਿਲਾਂ ਟੀਚ ਕਰਦੇ ਆ ਸਾਡਾ ਨਾ 3 ਮੇਨ ਚੀਜ਼ਾਂ ਆ ਕਿ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਕਿ ਇਹਨੂੰ ਟਰੱਕਿੰਗ ਨੂੰ ਐਜ਼ ਏ ਬਿਜ਼ਨਸ ਲਓ। ਦੂਜਾ ਫਿਰ ਤੁਹਾਨੂੰ ਕੋਈ ਵੀ ਲੋੜ ਆ ਜਿਹੜੇ ਕਿਉਂਕਿ ਟਰੱਕਿੰਗ ਬਹੁਤ ਰੈਗੂਲੇਟਡ ਇੰਡਸਟਰੀ ਆ, ਚਾਹੇ ਇਹਨੂੰ US ਦੇ ਵਿੱਚ ਦੇਖ ਲਓ, ਇਹਦੇ ਵਿੱਚ ਬਹੁਤ ਰੈਗੂਲੇਸ਼ਨ ਆ। ਉਹ ਜੇ ਤੁਸੀਂ ਰੈਗੂਲੇਸ਼ਨ ਪੂਰੀਆਂ ਨਹੀਂ ਫੋਲੋ ਕਰਦੇ ਸਾਨੂੰ ਪ੍ਰੋਬਲਮ ਆ ਜਾਂਦੀ ਆ। ਉਹਦੇ ਲਈ ਸਾਡੀ ਫਿਰ ਕੰਸਲਟਿੰਗ ਟੀਮ ਆ ਕਿ ਉਹ ਤੁਹਾਨੂੰ ਸਾਰੇ ਪਰਮਿਟ ਵੀ ਲੈ ਕੇ ਦਿੰਦੀ ਆ, ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਵੀ ਕਰਦੀ ਆ ਕਿ ਤੁਸੀਂ ਕਿਹੜੀਆਂ ਕੋਈ ਰਿਪੋਰਟ ਆ ਮੰਥਲੀ ਫਾਈਲ ਕਰਨੀ ਆ, ਕੋਈ ਕੁਆਰਟਰਲੀ ਫਾਈਲ ਕਰਨੀ ਆ, ਕੋਈ ਸਪੈਸ਼ਲ ਪਰਮਿਟ ਲੈਣਾ, ਤਾਂ ਸਾਡਾ ਕੰਸਲਟਿੰਗ ਆ। ਤੇ ਤੀਜਾ ਨਾ ਕਿ ਅੱਜ ਕੱਲ੍ਹ ਜੇ ਤੁਸੀਂ ਬਿਜ਼ਨਸ ਕੋਈ ਵੀ ਦੇਖ ਲਓ, ਟੈਕਨੋਲੋਜੀ ਬਹੁਤ ਅੱਗੇ ਤੇ ਲੰਘ ਚੁੱਕੀ ਆ, ਹਰ ਫੋਨ ਐਪਸ ਆ ਚੁੱਕੀਆਂ ਆ, ਸਾਰਾ ਕੁਛ ਨਾ ਆਟੋਮੇਸ਼ਨ ਹੋ ਰਿਹਾ ਆ। ਤੇ ਉਹ ਜੇ ਟਰੱਕਿੰਗ ਦੇ ਵਿੱਚ ਵੀ ਨਾ ਅਸੀਂ ਜਦ ਤੱਕ ਉਹ ਸਾਫਟਵੇਅਰ ਉਹ ਟੈਕਨੋਲੋਜੀ ਨਹੀਂ ਵਰਤਾਂਗੇ ਨਾ ਤਾਂ ਅਸੀਂ ਫਿਰ ਕੰਪੀਟ ਨਹੀਂ ਕਰ ਸਕਦੇ। ਤਾਂ ਅਸੀਂ ਉਹਦੇ ਲਈ ਅਸੀਂ ਸਾਫਟਵੇਅਰ ਕਰਦੇ ਹਾਂ, ਸਾਫਟਵੇਅਰ ਪ੍ਰੋਵਾਈਡ ਕਰਦੇ ਹਾਂ ਜੀ। ਤੇ ਜਿੱਦਾਂ ਤੁਹਾਡੇ ਫਰੇਟ ਮੈਨੇਜਮੈਂਟ ਦੇ ਡਿਸਪੈਚ ਤੇ ਜਿਹੜੇ ਸਾਫਟਵੇਅਰ ਆ, ਜਿੱਦਾਂ ਤੁਸੀਂ ਦੱਸਿਆ ਵੀ ਟ੍ਰੇਨਿੰਗ ਵਗੈਰਾ ਕੰਸਲਟਿੰਗ ਜਿਹੜੇ ਸਾਰੇ ਕੰਮ ਕਰਦੇ ਆ, ਜੇ ਥੋੜਾ ਬਹੁਤਾ ਤੁਸੀਂ ਆਪਣੇ ਇਹਨਾਂ ਸਾਫਟਵੇਅਰਸ ਦੇ ਬਾਰੇ ਵੀ ਦੱਸੋ ਵੀ ਕਿੱਦਾਂ ਜੇ ਕੋਈ ਕਿਸੇ ਨੇ ਟਰੱਕਿੰਗ ਇੰਡਸਟਰੀ ਨੂੰ ਲੈਣਾ ਐਜ਼ ਏ ਪ੍ਰੋਫੈਸ਼ਨ ਲੈਣਾ ਆ ਇਹ, ਕਿਉਂਕਿ ਇੱਕ ਜਿਹੜੀ ਧਾਰਨਾ ਹੈ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਵੀ ਸ਼ਾਇਦ ਇੱਕ ਇਹੀ ਧਾਰਨਾ ਵੀ ਜੇ ਟਰੱਕਿੰਗ ਦੇ ਵਿੱਚ ਜਾਣਾ ਤੇ ਟਰੱਕ ਇਕੱਲਾ ਚਲਾਉਣਾ ਹੀ ਪੈਣਾ ਆ, ਸ਼ਾਇਦ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਜਿਹੜੇ ਕੰਮ ਉਸ ਦੇ ਨਾਲ ਜਿਹੜੇ ਜੁੜੇ ਹੋਏ ਆ। ਸੋ ਉਹਦੇ ਬਾਰੇ ਜ਼ਰੂਰ ਦੱਸੋ ਵੀ ਇਹ ਮੈਨੇਜਮੈਂਟ ਸਿਸਟਮਸ ਜਿਹੜੇ ਆ ਜਾਂ ਡਿਸਪੈਚ ਸਾਫਟਵੇਅਰਸ ਆ ਇਹਨਾਂ ਨੂੰ ਕਿੱਦਾਂ ਜਿਹੜਾ ਵਰਤਿਆ ਜਾ ਸਕਦਾ ਆ। ਤੇ ਕੈਨੇਡਾ ਦੇ ਵਿੱਚ ਤੁਸੀਂ ਬਹੁਤ ਲੰਮੇ ਸਮੇਂ ਤੋਂ ਇਹ ਜਿਹੜਾ ਕੰਮ ਕਰ ਰਹੇ ਹੋ, ਵੀ ਕਿੰਨੇ ਕੁ ਲੋਕਾਂ ਨੇ ਤੁਹਾਡੇ ਕੋਲੋਂ ਹੁਣ ਤੱਕ ਇਹ ਸਾਰੀਆਂ ਚੀਜ਼ਾਂ ਟ੍ਰੇਨਿੰਗ ਵਗੈਰਾ ਜੇ ਕੋਈ ਆંકੜੇ ਤੁਹਾਡੇ ਕੋਲ ਹੋਣ ਤਾਂ? ਹਾਂਜੀ, ਅਸੀਂ ਨਾ ਜਿਹੜਾ ਐਜੂਕੇਸ਼ਨ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸਾਡੇ ਨਾ ਪਹਿਲੀ ਜਿਹੜਾ ਕਲਾਸ ਹੈ ਟੋਰਾਂਟੋ ਵਿੱਚ ਸ਼ੁਰੂ ਕੀਤਾ ਸੀ, ਉਹ ਮਾਰਚ 2006 ਚ ਪਹਿਲੀ ਕਲਾਸ ਸ਼ੁਰੂ ਕੀਤੀ ਸੀ। ਉਹਦੇ ਵਿੱਚ ਅਰਾਊਂਡ 10 ਸਟੂਡੈਂਟ ਸੀ, ਉਹਨਾਂ ਨੂੰ ਗ੍ਰੈਜੂਏਟ ਕੀਤਾ ਕਿ ਕਿੱਦਾਂ ਤੁਸੀਂ ਟਰੱਕਿੰਗ ਐਜ਼ ਏ ਬਿਜ਼ਨਸ ਲੈਣਾ। ਉਸ ਤੋਂ ਬਾਅਦ ਮਾਰਚ 2006 ਤੋਂ ਲੈ ਕੇ ਹੁਣ ਤੱਕ ਨਾ ਹਰ ਮਹੀਨੇ ਸਾਡਾ ਇੱਕ ਕਲਾਸ ਗ੍ਰੈਜੂਏਟ ਹੋ ਰਹੀ ਹੈ ਟੋਰਾਂਟੋ ਦੇ ਵਿੱਚ। ਤੇ ਸਿਮਿਲਰ ਫਿਰ ਅਸੀਂ ਵੈਨਕੂਵਰ ਸ਼ੁਰੂ ਕੀਤਾ, ਉਹ ਅਸੀਂ 2010 ਚ ਸ਼ੁਰੂ ਕੀਤਾ ਸੀ। ਉੱਥੋਂ ਲੈ ਕੇ 2010 ਤੋਂ ਲੈ ਕੇ ਅਰਾਊਂਡ ਜੂਨ ਜੁਲਾਈ ਤੱਕ ਉਹ ਹੁਣ ਤੱਕ ਅਸੀਂ ਇੱਕ ਕਲਾਸ ਅਸੀਂ ਵੈਨਕੂਵਰ ਗ੍ਰੈਜੂਏਟ ਹੋ ਰਹੀ ਆ। ਤੇ ਇੱਕ ਫਿਰ ਅਸੀਂ ਵਿਨੀਪੈਗ ਸ਼ੁਰੂ ਕੀਤਾ ਸੀ, ਵਿਨੀਪੈਗ ਅਸੀਂ 2011 ਵਿੱਚ, ਉੱਤੇ ਇੱਕ ਮਹੀਨਾ ਛੱਡ ਕੇ ਹਰ ਕਲਾਸ ਨਾ ਹੁਣ ਤੱਕ ਉਹ ਇੱਕ ਗ੍ਰੈਜੂਏਟ ਹੋ ਰਹੀ ਆ। ਤੇ ਅਰਾਊਂਡ ਮੈਂ ਕਹਿੰਦਾ 5000 ਤੋਂ ਉੱਪਰ ਗ੍ਰੈਜੂਏਟ ਸਾਡੇ ਨਾ ਕੈਨੇਡਾ ਦੇ ਏਰੀਆ ਚ ਜਿਹੜੇ ਕੋਈ ਆਪਣੀਆਂ ਕੰਪਨੀਆਂ ਚਲਾ ਰਹੇ ਆ ਜਾਂ ਫਿਰ ਐਜ਼ ਏ ਡਿਸਪੈਚਰ ਜਾਂ ਉਹ ਦੂਜੀਆਂ ਕੰਪਨੀਆਂ 'ਚ ਕੰਮ ਕਰ ਰਹੇ ਆ। ਮਤਲਬ ਉਹ ਤੋਂ ਹੁਣ ਤੱਕ ਹਰ ਮਹੀਨੇ ਮਤਲਬ ਆਪਣੇ ਆਪ ਲੋਕਾਂ ਨੂੰ ਇੱਥੇ ਪਤਾ ਆ ਕਿ ਕਿਸੇ ਨੇ ਕੰਪਨੀ ਸ਼ੁਰੂ ਕਰਨੀ ਆ ਤਾਂ ਉਹ ਫਿਰ ਪਹਿਲਾਂ ਕੋਰਸ ਕਰਦੇ ਆ। ਜੀ। ਸੋ ਤੁਸੀਂ ਹੁਣ ਅਮਰੀਕਾ ਦੇ ਵਿੱਚ ਵੀ ਜਿਹੜੀ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਹੋ, ਸੈਕਰਾਮੈਂਟੋ ਦੇ ਵਿੱਚ ਜਿਹੜੀ ਸ਼ੁਰੂਆਤ ਹੋਣੀ ਆ, ਸੋ ਉਸ ਦੇ ਬਾਰੇ ਵੀ ਜ਼ਰੂਰ ਦੱਸੋ ਕੀ ਜਿਹੜੀਆਂ ਉੱਥੇ ਜਿਹੜੀਆਂ ਸਰਵਿਸਿਜ਼ ਅਵੇਲੇਬਲ ਹੋਣਗੀਆਂ, ਕੀ ਸਾਰੀਆਂ ਸੇਮ ਸਰਵਿਸਿਜ਼ ਜਿਹੜੀਆਂ ਕੈਨੇਡਾ ਦੇ ਵਿੱਚ ਪ੍ਰੋਵਾਈਡ ਹੁੰਦੀਆਂ ਉਹ ਹੋਣਗੀਆਂ ਜਾਂ ਕੁਝ ਹਟ ਕੇ ਹੋਣਗੀਆਂ ਜਾਂ ਕੁਝ ਨਵੀਆਂ ਹੋਣਗੀਆਂ? ਜੇ ਉਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਤਾਂ।
ਹਾਂਜੀ ਰਾਜ ਜੀ, ਤੁਹਾਨੂੰ ਪਤਾ ਹੀ ਕਿ ਨਾ ਟਰੱਕਿੰਗ ਬਹੁਤ ਇੱਕ ਵੱਡੀ ਇੰਡਸਟਰੀ ਹੈ ਕੈਲੀਫੋਰਨੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਕੈਲੀਫੋਰਨੀਆ ਤਾਂ ਉਦਾਂ ਹੀ ਤੁਸੀਂ ਕਹ ਲਓ ਦੁਨੀਆ ਦੀ ਸਿਕਸਥ ਲਾਰਜੈਸਟ ਇਕਨੋਮੀ ਹੈਗੀ ਆ ਸਟੇਟ ਨਾ, ਤੇ ਉਹਦੇ ਵਿੱਚ ਅਸੀਂ ਕਿਹਾ ਹਾਂ ਅਸੀਂ ਐਗਜ਼ੈਕਟਲੀ ਤਾਂ ਹੀ ਅਸੀਂ ਇਹਨੂੰ ਬ੍ਰਾਂਚ ਆਫਿਸ ਨਹੀਂ ਖੋਲ ਰਹੇ, ਅਸੀਂ US ਦਾ ਅੱਵਲ ਦਾ ਹੈੱਡਕੁਆਰਟਰ ਬਣਾ ਰਹੇ ਹਾਂ ਸੈਕਰਾਮੈਂਟੋ ਜਿਹੜੇ ਖੋਲਣਾ ਨਾ ਆਫਿਸ, ਤਾਂ ਕਿ ਅਸੀਂ ਇੱਥੋਂ ਸ਼ੁਰੂ ਕਰਕੇ ਫਿਰ ਅਸੀਂ ਨਾ US ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਆਪਣੀ ਲੋਕੇਸ਼ਨ ਖੋਲਾਂਗੇ। ਇਹਦੇ ਵਿੱਚ ਸੇਮ ਸਰਵਿਸ ਅਸੀਂ ਪਹਿਲਾਂ ਸਾਡਾ ਐਜੂਕੇਸ਼ਨ ਤੇ ਜ਼ੋਰ ਆ ਕਿ ਪਹਿਲਾਂ ਤਾਂ ਸਭ ਨੂੰ ਜੇ ਟੈਕਨੋਲੋਜੀ ਵੀ ਕਿਸੇ ਨੇ ਯੂਜ਼ ਕਰਨੀ ਆ ਉਹਨੂੰ ਪਹਿਲਾਂ ਆਉਣਾ ਚਾਹੀਦਾ, ਇਹਨੂੰ ਪਹਿਲਾਂ ਤਾਂ ਬਿਜ਼ਨਸ ਲੈਣਾ ਸਿਖਾਉਂਦੇ ਆ, ਫਿਰ ਇਹਦੀ ਕੀ ਫਾਰਮੈਲਿਟੀ ਆ, ਕੀ ਰੈਗੂਲੇਸ਼ਨ ਆ, ਤੇ ਫਿਰ ਇਹਦੇ ਵਿੱਚ ਤੁਸੀਂ ਟੈਕਨੋਲੋਜੀ ਨੂੰ ਕਿੱਦਾਂ ਵਰਤਣਾ ਤਾਂ ਕਿ ਤੁਸੀਂ ਕਾਮਯਾਬ ਹੋ ਸਕੇ। ਤੇ ਅਸੀਂ ਪਹਿਲੇ ਆਪਣੀ ਗ੍ਰੈਂਡ ਓਪਨਿੰਗ ਕਰ ਰਹੇ ਹਾਂ 13 ਅਪ੍ਰੈਲ ਨੂੰ, ਤੇ ਨਾਲ ਹੀ ਸੋਮਵਾਰ ਤੋਂ ਸਾਡੀ ਪਹਿਲੀ ਕਲਾਸ ਸ਼ੁਰੂ ਹੋ ਰਹੀ ਆ 16 ਅਪ੍ਰੈਲ ਤੋਂ ਲੈ ਕੇ। ਇਹ 4 ਦਿਨਾਂ ਦਾ ਕੋਰਸ ਆ ਤੇ ਰੋਜ਼ 16, 17, 18, 19 ਨੂੰ 4 ਦਿਨਾਂ ਦਾ ਕੋਰਸ ਹੋਣਾ, ਤੇ ਦੁਪਹਿਰ 2 ਵਜੇ ਤੋਂ 7 ਵਜੇ ਤੱਕ 5 ਘੰਟੇ ਰੋਜ਼ ਕਲਾਸ ਹੁੰਦੀ ਆ। ਤੇ ਪਹਿਲਾਂ ਕਲਾਸ ਸ਼ੁਰੂ ਕਰ ਰਹੇ ਆ, ਉਸ ਤੋਂ ਬਾਅਦ ਫਿਰ ਅਸੀਂ ਨਾ ਜਿਹੜਾ ਨੇ ਆਲਰੇਡੀ ਸਾਨੂੰ ਹੁਣ ਇਨਕੁਆਇਰੀ ਜਿੱਦਾਂ ਆਉਣ ਲੱਗ ਪਈਆਂ, ਤੇ ਅਸੀਂ ਪੂਰੀ ਹੈਲਪ ਕਰਾਂਗੇ ਕਿ ਇਹਨੂੰ ਟਰੱਕਿੰਗ ਨੂੰ ਪੂਰਾ ਕਿੱਦਾਂ ਤੁਸੀਂ ਸ਼ੁਰੂ ਤੋਂ ਇਹਨੂੰ ਕਿੱਦਾਂ ਸੈਟਅਪ ਕਰਨਾ ਆ। ਤੇ ਤੁਸੀਂ ਇੱਕ ਪੁੱਛਿਆ ਸੀ ਨਾ ਟੈਕਨੋਲੋਜੀ ਬਾਰੇ, ਜੀ ਟੈਕਨੋਲੋਜੀ ਜਿੱਦਾਂ ਨਾ ਟਰੱਕਿੰਗ ਜਿਹੜਾ ਜੇ ਤੁਸੀਂ ਇਹਦੇ ਆਪਰੇਸ਼ਨ ਨੂੰ ਦੇਖੀਏ, ਟਰੱਕਿੰਗ ਦੇ ਵਿੱਚ 3 ਮੇਨ ਤਰ੍ਹਾਂ ਦੀ ਜਿਹਨੂੰ ਤੁਸੀਂ ਆਪਰੇਸ਼ਨ ਕਰਨੇ ਪੈਂਦੇ ਆ। ਇੱਕ ਤਾਂ ਪਹਿਲਾਂ ਇੱਕ ਹੁੰਦਾ ਫਲੀਟ ਮੈਨੇਜਮੈਂਟ, ਤੁਸੀਂ ਆਪਣੇ ਜਿਹੜੇ ਟਰੱਕ ਵਾ ਟ੍ਰੇਲਰ ਵਾ ਉਹਨਾਂ ਨੂੰ ਸੇਫ ਰੱਖਣਾ, ਉਹਨਾਂ ਦੀ ਮੇਨਟੇਨੈਂਸ ਕਰਨੀ, ਉਹਨਾਂ ਦਾ ਹਿਸਾਬ ਕਿਤਾਬ ਰੱਖਣਾ ਕਿ ਕਿਹੜਾ ਟਰੱਕ ਹੁਣ ਕਿੰਨਾ ਚੱਲਿਆ, ਕਿੰਨਾ ਕਿਲੋਮੀਟਰ ਹਰ ਮਹੀਨੇ ਚੱਲਦਾ ਆ, ਉਹਦੀ ਕਦੋਂ ਸੇਫਟੀ ਕਰਵਾਉਣੀ ਆ। ਜਿਹੜੇ ਸੌਫਟਵੇਅਰ ਉਹ ਤਾਂ ਇੱਕ ਤਾਂ ਸਾਰਾ ਨਾ ਤੁਹਾਨੂੰ ਟਰੱਕਾਂ ਦੀ ਸੇਫਟੀ ਤੇ ਉਹਦਾ ਮੇਨਟੇਨੈਂਸ ਸਾਰਾ ਤੁਸੀਂ ਸੌਫਟਵੇਅਰ ਵਿੱਚ ਰਿਕਾਰਡ ਕਰ ਸਕਦੇ ਆ, ਤੇ ਆਟੋਮੈਟਿਕ ਫਿਰ ਸੌਫਟਵੇਅਰ ਤੁਹਾਨੂੰ ਰਿਮਾਈਂਡਰ ਦਿੰਦਾ ਕਿ ਇਹਦੀ ਕਦੋਂ ਨੈਕਸਟ ਸੇਫਟੀ ਡਿਊ ਆ, ਕਿੰਨੇ ਤੁਸੀਂ ਪੈਸੇ ਖਰਚ ਕਰ ਰਹੇ ਹੋ ਇਸ ਟਰੱਕ ਤੇ ਇਹਦੇ ਜਿਹੜੇ ਫਿਰ ਗਵਰਨਮੈਂਟ ਰੈਗੂਲੇਸ਼ਨ ਹੁੰਦੀਆਂ ਕਿ ਤੁਸੀਂ ਹਰੇਕ ਟਰੱਕ ਦੇ ਟ੍ਰੇਲਰ ਦੇ ਡਰਾਈਵਰਾਂ ਦੇ ਸਾਰੇ ਤੁਸੀਂ ਉਹਨਾਂ ਦੇ ਪੇਪਰ ਵਰਕ, ਉਹਨਾਂ ਦੀਆਂ ਫਾਈਲਾਂ ਮੇਨਟੇਨ ਕਰਨੀਆਂ, ਰੈਕੋਰਡ ਕੀਪਿੰਗ ਰੱਖਣੀਆਂ। ਉਹ ਸੌਫਟਵੇਅਰ ਤੁਸੀਂ ਨਾ ਸੌਫਟਵੇਅਰ ਵਿੱਚ ਹੀ ਸਾਰੇ ਡਰਾਈਵਰ ਦੀ ਫਾਈਲ, ਡਰਾਈਵਰ ਉਹ ਸਾਰਾ ਨਾ ਆ ਜਾਂਦਾ ਫਲੀਟ ਮੈਨੇਜਮੈਂਟ ਦੇ ਵਿੱਚ। ਕਿਉਂਕਿ ਆਪਾਂ ਦੇਖਿਆ ਜਦੋਂ DOT ਇਨਸਪੈਕਸ਼ਨ ਵਗੈਰਾ ਹੁੰਦੀ ਹੈ ਫਿਰ ਸਾਰਿਆਂ ਨੂੰ ਬੁਖਾਰ ਚੜਿਆ ਹੁੰਦਾ ਵੀ ਹੁਣ ਕਿੱਦਾਂ ਹੋਣੀ ਹੈ। ਉਹੀ ਦੇਖੋ ਨਾ DOT ਜਿਵੇਂ ਅਸੀਂ ਇੱਕ ਕਾਨਸੈਪਟ ਹੈ ਕਿ ਹਾਂਜੀ ਆਡਿਟ ਆ ਬਹੁਤ ਵੱਡਾ, ਹੁਣ ਕਈ ਕੰਪਨੀਆਂ ਨੂੰ ਨਹੀਂ ਪਤਾ ਹੁੰਦਾ। ਮੈਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਅਸੀਂ ਆਪ ਤਾਂ ਟਰੱਕ ਚਲਾ ਰਹੇ ਹਾਂ ਜਾਂ ਡਿਸਪੈਚਰ ਰੱਖਿਆ ਆ, ਸੇਫਟੀ ਲਈ ਅਸੀਂ ਕੋਈ ਥਰਡ ਪਾਰਟੀ ਕੰਪਨੀਆਂ ਨੂੰ ਦੇ ਦਿੰਦੇ ਆ। ਪਰ ਪ੍ਰੋਬਲਮ ਇਹ ਆਉਂਦੀ ਹੈ ਜਦੋਂ ਆਡੀਟਰ ਆਉਂਦੇ ਆ ਨਾ, ਉਹ ਨਹੀਂ ਮੰਨਦੇ ਕਿ ਤੁਸੀਂ ਆਊਟਸੋਰਸ ਕੀਤਾ ਆ, ਉਹ ਚਾਹੁੰਦੇ ਆ ਕਿ ਤੁਸੀਂ ਸਾਰੇ ਰੈਕੋਰਡ ਸਾਰੀ ਫਾਈਲਾਂ ਤੁਹਾਡੇ ਕੋਲ ਹੋਣ, ਪੇਪਰ ਵਰਕ ਪੂਰਾ ਹੋਵੇ ਜੀ ਪੇਪਰ ਵਰਕ ਪੂਰਾ ਹੋਵੇ। ਪਰ ਜੇ ਤੁਸੀਂ ਇੱਕ ਵਾਰ ਇਹਨੂੰ ਸਿੱਖ ਲਓ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਹੁੰਦਾ ਕਿ ਜਦ ਤੱਕ ਸਾਨੂੰ ਨੌਲੇਜ ਨਾ ਹੋਵੇ ਨਾ ਉਦ ਤੱਕ ਸਾਨੂੰ ਬਹੁਤ ਵੱਡਾ ਲੱਗਦਾ ਸੇਫਟੀ ਦਾ ਕਿੰਨਾ ਕੁ ਕੰਮ ਆ, ਕਿ ਆਡਿਟ ਦਾ ਕਿੰਨਾ ਕੰਮ ਆ। ਪਰ ਮੇਨ ਮਕਸਦ ਤਾਂ ਨਾ ਗਵਰਨਮੈਂਟ ਚਾਹੁੰਦੀ ਆ ਕਿ ਜਿਹੜਾ ਟਰੱਕ ਔਨ ਦਾ ਰੋਡ ਹੋਵੇ ਉਹ ਸੇਫ ਹੋਵੇ, ਕਿ ਤੁਸੀਂ ਡਰਾਈਵਰ ਵੀ ਸੇਫਲੀ ਆਪਣਾ ਕੰਮ ਕਰਨ, ਜਿੱਦਾਂ ਆਵਰਸ ਆਫ ਸਰਵਿਸ ਰੂਲ ਆ। ਮੇਨ ਗੱਲ ਤਾਂ ਇਹੀ ਕਹਿੰਦੇ ਕਿ ਤੁਸੀਂ ਡਰਾਈਵਰ ਕੋਈ ਵੀ ਨਾ, ਤੁਸੀਂ ਦੇਖੋ ਕਿੰਨੇ ਜਿਹੇ ਐਕਸੀਡੈਂਟ ਹੁੰਦੇ ਆ ਜਦੋਂ ਸਟੈਟਿਸਟਿਕ ਦੇ ਮੁਤਾਬਿਕ ਕਾਫੀ ਜਿਹੜਾ ਐਕਸੀਡੈਂਟ ਆ ਉਹ ਫਟੀਗ ਦੇ ਕਾਰਨ ਹੁੰਦਾ ਹੈ। ਤੁਸੀਂ ਉਹਨਾਂ ਨੂੰ ਕਿੱਦਾਂ ਮੇਕ ਸ਼ੋਰ ਕਰਨਾ ਕਿ ਡਰਾਈਵਰਸ ਨੂੰ ਵਿਦਨ ਆਵਰਸ ਆਫ ਸਰਵਿਸ ਰੂਲ ਡਰਾਈਵ ਕਰਨ, ਉਹਨਾਂ ਦੀ ਲੌਗ ਤੁਸੀਂ ਆਡਿਟ ਦੇ ਲਈ ਤੁਸੀਂ ਉਹਨੂੰ ਸੇਵ ਕਰ ਲਓ ਕਿ ਤੁਹਾਡੇ ਕੋਲ ਕੰਟਰੋਲ ਆ। ਗਵਰਨਮੈਂਟ ਚਾਹੁੰਦੀ ਹੈ ਕਿ ਜਦੋਂ ਆਡੀਟਰ ਆਣ ਤਾਂ ਤੁਸੀਂ ਮੇਕ ਸ਼ੋਰ ਕਰੋ ਕਿ ਐਜ਼ ਏ ਟਰੱਕਿੰਗ ਕੰਪਨੀ ਡਰਾਈਵਰ ਤੁਹਾਨੂੰ ਆਪਣੀ ਲੌਗ ਬੁੱਕ ਵਾਪਸ ਦਿੰਦੇ ਆ। ਜੇ ਉਹਨਾਂ ਨੇ ਕੋਈ ਵਾਇਓਲੇਸ਼ਨ ਕੀਤੀ ਆ ਤਾਂ ਕਿ ਤੁਸੀਂ ਉਹ ਕੋਈ ਐਕਸ਼ਨ ਲੈਂਦੇ ਆ, ਉਹ ਤੁਸੀਂ ਡਾਕੂਮੈਂਟ ਕਰਦੇ ਆ ਕਿ ਨਹੀਂ, ਉਹ ਹੀ ਆਡਿਟ ਦੀ ਰਿਕੁਆਇਰਮੈਂਟ। ਉਹ ਫਿਰ ਸਾਡੇ ਸੌਫਟਵੇਅਰ ਜਿਹੜੇ ਨਾ ਉਹ ਸਾਰਾ ਤੁਸੀਂ ਕੱਲੇ ਡਰਾਈਵਰ ਦਾ ਜਦੋਂ ਲੌਗ ਬੁੱਕ ਦਿੰਦਾ ਕੋਈ ਵਾਇਓਲੇਸ਼ਨ ਉਹ ਰਿਕਾਰਡ ਕਰ ਸਕਦੇ ਆ। ਸੋ ਤੁਹਾਡੇ ਕੋਲ ਦਾਰਾ ਨਾਗਰਾ ਜੀ ਡਿਫਰੈਂਟ ਤਰ੍ਹਾਂ ਦੀਆਂ ਕਲਾਸਿਸ ਹੈਗੀਆਂ, ਜਿੱਦਾਂ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਦੀਆਂ, ਟਰੱਕਿੰਗ ਸੇਫਟੀ ਤੇ ਕੰਪਲਾਇੰਸ ਸਪੈਸ਼ਲਿਸਟ ਦੀਆਂ। ਤੇ ਮੈਂ ਪੁੱਛਣਾ ਜੀ ਤੁਹਾਡਾ ਫਾਰਮੈਟ ਕਿੱਦਾਂ ਦਾ ਹੁੰਦਾ ਕਲਾਸਾਂ? ਟੋਟਲੀ ਇੰਗਲਿਸ਼ ਹੁੰਦਾ ਜਾਂ ਇੰਗਲਿਸ਼ ਪੰਜਾਬੀ ਮਿਕਸ ਹੁੰਦਾ? ਕਿਉਂਕਿ ਕਈ ਵਾਰੀ ਆਪਣੇ ਜਿਹੜੇ ਭਰਾ ਆ ਉਹਨਾਂ ਦਾ ਹੱਥ ਥੋੜਾ ਜਿਹਾ ਤੰਗ ਵੀ ਹੁੰਦਾ ਇੰਗਲਿਸ਼ ਦੇ ਵਿੱਚ। ਆਨਲਾਈਨ ਹੁੰਦੀਆਂ, ਇੰਸਟ੍ਰਕਟਰ ਹੁੰਦਾ, ਕਿੱਦਾਂ? ਜੇ ਫਾਰਮੈਟ ਦੇ ਬਾਰੇ ਵੀ ਜੇ ਤੁਸੀਂ ਥੋੜਾ ਦੱਸ ਦਿਓ। ਸਾਰੀ ਨਾ ਇੰਸਟ੍ਰਕਟਰ ਬੇਸਡ ਹੁੰਦੀਆਂ। ਇੱਕ ਤਾਂ ਜਿਹੜੀ ਸਾਡੀ ਕਲਾਸਾਂ ਮੇਨਲੀ ਤਾਂ ਚਲੋ ਇੰਗਲਿਸ਼ ਦੇ ਕੋਰਸ ਹੁੰਦੀਆਂ, ਪਰ ਜੇ ਡਿਪੈਂਡ ਕਰਦਾ ਜਿੱਦਾਂ ਮੋਸਟਲੀ ਆਪਣੀ ਕਮਿਊਨਿਟੀ ਦੇ ਬੰਦੇ ਹੋਣ ਫਿਰ ਤਾਂ ਜ਼ਿਆਦਾ ਥੋੜਾ ਪੰਜਾਬੀ ਜ਼ਿਆਦਾ ਅਸੀਂ ਸਮਝਾ ਦਿੰਦੇ ਹਾਂ। ਪਰ ਫਿਰ ਵੀ ਕਿਉਂਕਿ ਜਿਹੜੇ ਇੰਸਟ੍ਰਕਟਰ ਆ ਸਾਰੇ ਆਪਣੇ ਉਹਨੂੰ ਰੱਖੇ ਹੋ ਡੂਅਲ, ਕਿ ਉਹਨਾਂ ਮੇਕ ਸ਼ੋਰ ਕਰੀਦਾ ਕਿ ਉਹਨਾਂ ਨੂੰ ਪੰਜਾਬੀ ਜਾਂ ਆਪਣੀ ਲੈਂਗੁਏਜ ਆਉਂਦੀ ਹੋਵੇ, ਤਾਂ ਕਿ ਆਫ ਦਾ ਟਾਈਮ ਦੀ ਬ੍ਰੇਕ ਦੇ ਵਿੱਚ ਵੀ ਉਹਨਾਂ ਨੂੰ ਸਮਝਾ ਸਕਣ, ਐਕਸਟਰਾ ਟਾਈਮ ਉਹਨਾਂ ਨੂੰ ਲਾਣਾ ਪਵੇ ਨਾ ਉਹ ਲਾ ਸਕੀਏ। ਦੂਜੀ ਜਿਹੜੀ ਕਲਾਸਿਸ ਨੇ ਇਹ ਬਹੁਤ ਆ ਕਿ ਲੈਕਚਰ ਬੇਸਡ ਨਾਲ ਪਹਿਲਾਂ ਸਮਝਾਉਂਦੇ ਆ ਸਾਰਾ, ਫਿਰ ਪ੍ਰੈਕਟੀਕਲ ਅਪਰੋਚ ਆ। ਜੇ ਤੁਸੀਂ ਕਿੱਦਾਂ ਲੋਡ ਬੁੱਕ ਕਰਨਾ ਆ,
ਕਿਹੜੀ ਆਪਸ਼ਨ ਅਵੇਲੇਬਲ ਆ, ਕਿੱਦਾਂ ਤੁਸੀਂ ਕੰਟਰੈਕਟ ਸਾਈਨ ਕਰਨੇ ਆ, ਜੇ ਤੁਸੀਂ ਲੋਡ ਬੁੱਕ ਕਰਨਾ ਆ, ਜਿੱਦਾਂ ਕੈਲੀਫੋਰਨੀਆ ਤੋਂ ਜਾ ਕੇ ਟੈਕਸਸ ਲੋਡ ਜਾ ਰਿਹਾ ਆ, ਕਿੰਨੇ ਕਿਲੋਮੀਟਰ, ਉਹਦਾ ਰੇਟ ਤੁਸੀਂ ਕਿੱਦਾਂ ਨੈਗੋਸ਼ੀਏਟ ਕਰਨਾ। ਰੇਟ ਨੈਗੋਸ਼ੀਏਟ ਕਰਨ ਤੋਂ ਪਹਿਲਾਂ ਨਾ ਹੁਣ ਤਾਂ ਇੱਕ ਤਾਂ ਪ੍ਰੋਬਲਮ ਇਹੀ ਹੈ ਨਾ ਕਿ ਅਸੀਂ ਆਪਣੀ ਕੰਪਨੀਆਂ ਕਈ ਲੋਡ ਤਾਂ ਬੁੱਕ ਕਰ ਲੈਣੀਆਂ ਆ, ਪਰ ਉਹ ਹਿਸਾਬ ਕਿਤਾਬ ਜਦ ਬਾਅਦ ਚ ਪਤਾ ਲੱਗਦਾ ਕਿ ਪੈਸੇ ਤਾਂ ਉਹਨੇ ਆਪਣੇ ਕੋਲੋਂ ਪਾਏ ਆ ਲੋਡ ਲੈ ਕੇ ਜਾਣ। ਉਹ ਅਸੀਂ ਸਿਖਾਉਂਦੇ ਆ ਕਿ ਤੁਸੀਂ ਹਰ ਲੋਡ ਦੀ ਕਾਸਟ ਕਿੱਦਾਂ ਕੈਲਕੂਲੇਟ ਕਰਨੀ ਆ, ਕਾਸਟ ਕਰਕੇ ਕੈਲਕੂਲੇਟ ਇਹਨੂੰ ਐਜ਼ ਅ ਸੇਲਸ ਟੈਕਟਿਕਸ ਕਿੱਦਾਂ ਵਰਤਣੀ ਆ, ਕਿੱਦਾਂ ਤੁਸੀਂ ਕੰਟਰੈਕਟ ਸਾਈਨ ਕਰਨੇ ਆ। ਕਿਉਂਕਿ ਜੇ ਤੁਸੀਂ ਨਾ ਅੱਜ ਕੱਲ੍ਹ ਅਸੀਂ ਬੇਸਿਕਲੀ ਜਿਹੜਾ ਲੋਡ ਕਰਦੇ ਆ ਨਾ, ਉਹ ਤੁਸੀਂ ਜਿੱਦਾਂ ਫਰੇਟ ਮੈਚਿੰਗ ਸਰਵਿਸ ਹੁੰਦੀ ਆ ਕਿ ਤੁਹਾਡਾ ਟਰੱਕ ਖੜਾ, ਕਿਸੇ ਕੋਲ ਲੋਡ ਖੜਾ, ਤੇ ਉਹ ਇੱਕ ਦੂਜੇ ਨੂੰ ਸਾਫਟਵੇਅਰ ਦੱਸ ਦਿੰਦਾ ਕਿਹੜਾ ਲੋਡ ਆ, ਉਹਨੂੰ ਫੋਨ ਕਰ ਲੈਂਦੇ ਆ। ਉਹ ਜਿਹੜਾ ਤਰੀਕਾ ਨਾ ਇਹ ਹੈ ਕਿ ਜਿਹੜਾ ਫ੍ਰੀ ਮਾਰਕੀਟ ਦੇ ਵਿੱਚ ਜਿਹੜੇ ਲੋਡ ਮਿਲਦੇ ਆ ਨਾ, ਉਹਦੇ ਵਿੱਚ ਤੁਸੀਂ ਗੁਜ਼ਾਰਾ ਤਾਂ ਕਰ ਸਕਦੇ ਆ, ਪਰ ਜ਼ਿਆਦਾ ਪੈਸਾ ਨਹੀਂ ਬਣਦਾ, ਕਿ ਉਹ ਹੁੰਦੇ ਆ ਡਿਮਾਂਡ ਐਂਡ ਸਪਲਾਈ ਦੇ ਬੇਸ ਤੇ। ਹੁਣ ਜੇ ਕਿਤੇ 100 ਟਰੱਕ ਖੜਾ 200 ਲੋਡ ਆ ਤਾਂ ਤੁਹਾਨੂੰ ਜ਼ਿਆਦਾ ਪੈਸੇ ਮਿਲਣੇ, ਤੁਸੀਂ ਕੰਪੀਟ ਕਰ ਸਕਦੇ ਆ। ਜੇ ਕਿਤੇ ਨਾ ਲੋਡ 100 ਆ, ਟਰੱਕ 200 ਖੜਾ, ਤੁਹਾਨੂੰ ਪੈਸੇ ਜ਼ਿਆਦਾ ਨਹੀਂ ਮਿਲਣੇ। ਤੇ ਉਹ ਹੁੰਦਾ ਚਲੋ ਜੇ ਤੁਸੀਂ ਨਵੀਂ ਕੰਪਨੀ ਸ਼ੁਰੂ ਕਰਨੀ ਹੈ, ਕੋਈ ਕੰਟਰੈਕਟ ਨਹੀਂ ਹੈਗਾ, ਤਾਂ ਤੁਸੀਂ ਮਾਰਕੀਟ ਵਿੱਚ ਆਉਣ ਲਈ ਤਾਂ ਠੀਕ ਤਰੀਕਾ ਆ। ਪਰ ਜੇ ਤੁਸੀਂ ਗਰੋ ਕਰਨਾ ਨਾ, ਫਿਰ ਤੁਸੀਂ ਜਦ ਤੱਕ ਤੁਸੀਂ ਕੰਟਰੈਕਟ ਨਹੀਂ ਸਾਈਨ ਕਰਦੇ, ਜਦ ਤੱਕ ਤੁਹਾਡਾ ਡੈਡੀਕੇਟਡ ਕੰਟਰੈਕਟ ਵੀ ਨਹੀਂ ਮਿਲਦੇ, ਚਾਹੇ ਬ੍ਰੋਕਰ ਦੇ ਨਾਲ ਚਾਹੇ ਸ਼ਿਪਰਸ ਦੇ ਨਾਲ, ਉਦੋਂ ਤੱਕ ਤੁਹਾਨੂੰ ਫਿਰ ਪੈਸਾ ਤੁਸੀਂ ਜ਼ਿਆਦਾ ਨਹੀਂ ਬਣਾ ਸਕਦੇ। ਉਹ ਸਾਰੇ ਤਰੀਕੇ ਸਿਖਾਉਂਦੇ ਆ ਕਿ ਕਿੱਦਾਂ ਤੁਸੀਂ ਕੰਟਰੈਕਟ ਸਾਈਨ ਕਰਨੇ ਆ, ਕਿੱਦਾਂ ਤੁਸੀਂ ਰਿਲੇਸ਼ਨਸ਼ਿਪ ਬਿਲਡ ਕਰਨਾ ਬ੍ਰੋਕਰ ਦੇ ਨਾਲ ਜਾਂ ਸ਼ਿਪਰ ਦੇ ਨਾਲ। ਤੇ ਜਿਹੜਾ ਦੂਜੀ ਗੱਲ ਹੈ ਕਿ ਕੈਲੀਫੋਰਨੀਆ ਤੇ US ਦੇ ਵਿੱਚ ਇੱਕ ਤਾਂ ਟਰੱਕਿੰਗ ਇੱਕ ਹਿੱਸਾ ਆ, ਤੇ ਫਰੇਟ ਬ੍ਰੋਕਰੇਜ ਬਹੁਤ ਵੱਡੀ ਇੰਡਸਟਰੀ ਸੈਕਟਰ ਆ। ਜਿਹੜੀ ਫਰੇਟ ਬ੍ਰੋਕਰੇਜ ਵੀ ਆ ਨਾ, ਉਹ ਫੁੱਲੀ ਰੈਗੂਲੇਟਡ ਇੰਡਸਟਰੀ ਹੈ ਜਿੱਦਾਂ ਟਰੱਕਿੰਗ ਆ। ਜਿਹੜੇ ਸਾਡੇ ਕੋਰਸ ਆ ਨਾ, ਉਹ ਦੋਨੇ ਸਿਖਾਉਂਦੇ ਆ ਕਿ ਇਹਨੂੰ ਟਰੱਕਿੰਗ ਐਜ਼ ਏ ਬਿਜ਼ਨਸ ਕਿੱਦਾਂ ਲਾਣਾ, ਤੇ ਨਾਲ ਤੁਸੀਂ ਫਰੇਟ ਬ੍ਰੋਕਰੇਜ ਕਿੱਦਾਂ ਐਡ ਕਰ ਸਕਦੇ ਆ। ਜਿਹੜੇ ਫਰੇਟ ਬ੍ਰੋਕਰੇਜ ਨੂੰ ਤੁਹਾਨੂੰ ਗਵਰਨਮੈਂਟ ਰੈਗੂਲੇਟਡ ਆ, ਸੇਮ ਤਰੀਕੇ ਨਾਲ ਤੁਹਾਨੂੰ DOT MC ਨੰਬਰ ਲੈਣਾ ਪੈਂਦਾ, ਤੇ ਤੁਹਾਨੂੰ ਇੱਕ ਬੌਂਡ ਅਰੇਂਜ ਕਰਨਾ ਪੈਂਦਾ 75,000 ਦਾ, ਉਹ ਗਵਰਨਮੈਂਟ ਦੇ ਨਾਲ। ਪਰ ਉਹ ਜਿਹੜਾ ਤੁਸੀਂ ਬੌਂਡ 75,000 ਦਾ ਨਾ, ਤੁਸੀਂ ਖੁਦ ਨਹੀਂ ਰੱਖਣਾ, ਆਪਣੇ ਕੋਲੋਂ ਪੈਸੇ ਨਹੀਂ ਰੱਖਣਾ, ਸਾਡੀ ਜਿਹੜੀ ਕੰਪਨੀ ਆ ਉਹ ਅਰੇਂਜ ਕਰਾ ਦਿੰਦੀ ਆ। ਤੁਹਾਨੂੰ ਉਹ ਮੰਥਲੀ ਫੀਸ ਤੁਹਾਨੂੰ ਦੇਣੀ ਪੈਂਦੀ ਹੈ ਉਹਦੀ, ਪਰ ਉਹਦੇ ਨਾਲ ਨਾ ਤੁਹਾਡੇ ਚਾਂਸ ਜਿਹੜੇ ਟਰੱਕਿੰਗ ਵਿੱਚ ਕਾਮਯਾਬ ਹੋਣ ਦੇ ਦੁੱਗਣੇ ਹੋ ਜਾਂਦੇ ਆ। ਤੁਸੀਂ ਉਹ ਫਿਰ ਤੁਸੀਂ ਸਿੱਧੇ ਕੰਟਰੈਕਟ ਤੁਸੀਂ ਸ਼ਿਪਰ ਦੇ ਨਾਲ ਸਾਈਨ ਕਰ ਸਕਦੇ ਆ। ਤੇ ਦੂਸਰਾ ਮੈਂ ਦਾਰਾ ਨਾਗਰਾ ਜੀ ਪੁੱਛਣਾ ਸੀ, ਤੁਹਾਡਾ ਜਿਹੜਾ ਸਟੂਡੈਂਟ ਦੇ ਜਿਹੜੀ ਏਜ ਗਰੁੱਪ ਕਿੱਦਾਂ ਦਾ ਹੁੰਦਾ? ਉਹਦੇ ਚ ਵੀ ਬੰਦੇ ਵੀ ਹੁੰਦੇ ਆ, ਲੇਡੀਜ਼ ਵੀ ਹੈਗੀਆਂ, ਯੰਗ ਹੈਗੇ ਆ, ਓਲਡ ਆ, ਮਿਡਲ ਏਜ, ਜਾਂ ਸਾਰੇ ਤਰ੍ਹਾਂ ਦੇ, ਜਿਹੜਾ ਮਰਜ਼ੀ ਆ ਸਕਦਾ? ਨਹੀਂ, ਜਿਹੜਾ ਮਰਜ਼ੀ ਆ ਸਕਦਾ। ਤੁਹਾਨੂੰ ਬੇਸਿਕ ਅਸੀਂ ਕਹਿੰਦੇ ਆ ਕਿ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਆ, ਤੇ ਕੰਪਿਊਟਰ ਸਕਿੱਲ ਹੋਣੀ ਚਾਹੀਦੀ ਆ। ਜਾਂ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਕੋਰਸ ਨਾ, ਲੇਡੀਜ਼ ਬਹੁਤ ਜ਼ਿਆਦਾ ਕਰਦੀਆਂ, ਕਿਉਂਕਿ ਕਈ ਵਾਰ ਜਿਹੜੇ ਛੋਟੀ ਕੰਪਨੀਆਂ ਹਸਬੈਂਡ ਟਰੱਕ ਚਲਾ ਲੈਂਦੇ, ਇੱਕ ਦੋ ਆਪਣਾ ਮੈਨੇਜ ਕਰ ਸਕਦੇ, ਘਰੋਂ ਉਹਨਾਂ ਦੀ ਲੇਡੀਜ਼ ਨਾ ਉਹ ਘਰੋਂ ਸਾਰਾ ਡਿਸਪੈਚ ਕਰ ਸਕਦੀ ਹੈ। ਉਹ ਫਿਰ ਉਹਦਾ ਤੁਹਾਨੂੰ ਆਪਣੀ ਮੈਨ ਪਾਵਰ, ਘਰ ਦੀ ਮੈਨ ਪਾਵਰ ਵੱਧ ਜਾਂਦੀ ਆ। ਤੇ ਲੇਡੀਜ਼ ਵੀ ਕਾਫੀ ਕੋਰਸ ਕਰਦੀਆਂ ਆ, ਤੇ ਸਟੂਡੈਂਟਸ ਬਹੁਤ ਕੋਰਸ ਕਰਦੇ ਆ। ਜਿੱਦਾਂ ਹੁਣ ਤੁਸੀਂ ਟਰੱਕਿੰਗ ਚੱਲਦੇ ਆ, ਜਿਹਨੂੰ ਤੁਸੀਂ ਸਾਡੇ 5-7 ਟਰੱਕ ਲਿਓ ਆ, ਤੇ ਤੁਹਾਡਾ ਜਿਹੜੇ ਬੱਚੇ ਆ, ਜਿਹੜੇ ਹਾਈ ਸਕੂਲ ਗ੍ਰੈਜੂਏਟ ਆ, ਉਹ ਤੁਹਾਨੂੰ ਘਰੋਂ ਬੈਠੇ ਲੋਡ ਬੁੱਕ ਕਰਨ, ਪੇਪਰ ਵਰਕ ਕਰਨ, ਮੈਨੇਜ ਕਰਨ, ਸਾਰਾ ਉਹ ਤੁਸੀਂ ਪਾਰਟ ਟਾਈਮ ਚਾਹੇ ਹੈਲਪ ਕਰਨ, ਉਹ ਸਾਰਾ ਉਹ ਹੈਲਪ ਕਰ ਸਕਦੇ ਆ, ਤੇ ਤੁਸੀਂ ਟਰੱਕਿੰਗ ਐਜ਼ ਅ ਬਿਜ਼ਨਸ ਰਨ ਕਰ ਸਕਦੇ ਆ। ਤੇ ਸਟੂਡੈਂਟ ਵੀ ਕਾਫੀ ਜਿਹੜੇ ਹਾਈ ਸਕੂਲ ਗ੍ਰੈਜੂਏਟ ਹੋਣ, ਉਹ ਕਾਫੀ ਕਰਦੇ ਆ। ਤੇ ਦੂਜੇ ਨਿਊ ਇਮੀਗ੍ਰੈਂਟਸ ਕਾਫੀ ਜਿਹੜਾ ਕੋਰਸ ਕਰਦੇ ਆ, ਉਹ ਆ ਕੇ ਫਿਰ ਟਰੱਕਿੰਗ ਦੇ ਵਿੱਚ ਜਾਂ ਫਰੇਟ ਬ੍ਰੋਕਰੇਜ ਦੇ ਵਿੱਚ ਜੌਬ ਕਰ ਸਕਦੇ ਆ। ਜੀ ਬਿਲਕੁਲ। ਬਿਲਕੁਲ ਦਾਰਾ ਨਾਗਰਾ ਜੀ, USA ਚ ਵੀ ਇਦਾਂ ਹੀ ਆ। ਮੈਂ ਦੇਖਿਆ ਵੀ ਬਹੁਤ ਵਾਰੀ ਜਿਹੜੇ ਆਪਣੇ ਭਰਾ ਹੈਗੇ, ਉਹਨਾਂ ਦੀਆਂ ਵਾਈਫ ਜਿਹੜੀਆਂ ਹੈਂਡਲ ਕਰਦੀਆਂ ਹੈਗੀਆਂ ਜੀ। ਜੀ, ਤੇ ਜ਼ਰੂਰ ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ 13 ਅਪ੍ਰੈਲ ਨੂੰ ਇਹਨਾਂ ਦੇ ਜਿਹੜੇ ਇੱਥੇ ਹੈੱਡਕੁਆਰਟਰਸ ਦੀ ਜਿਹੜੀ ਗ੍ਰੈਂਡ ਓਪਨਿੰਗ ਹੋਣੀ ਹੈ ਮਿਰਾਜ ਬੈਂਕਟ ਹਾਲ ਦੇ ਵਿੱਚ, ਸ਼ਾਮ ਨੂੰ 6 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋਣਾ। ਤੇ ਪਹਿਲੀਆਂ ਜਿਹੜੀਆਂ ਕਲਾਸਾਂ 16, 17, 18, 19 ਨੂੰ ਜਿਹੜੀਆਂ ਲੱਗਣੀਆਂ ਆ 25-20 ਵੈਂਚਰ ਓਕਸ ਵੇ ਸਵੀਟ 245 ਸੈਕਰਾਮੈਂਟੋ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਦੇ ਹੈੱਡਕੁਆਰਟਰ 'ਚ ਉੱਥੇ ਤੁਸੀਂ ਕਾਲ ਕਰ ਸਕਦੇ ਹੋ 916 573 4205 9165734205 ਦੇ ਉੱਤੇ। ਤੇ ਨਾਲ ਹੀ ਜਦੋਂ ਤੁਸੀਂ ਐਡ ਦੇ ਵਿੱਚ ਵੀ ਸੁਣ ਰਹੇ ਹੋ, ਇਸ ਟਾਈਮ ਸੇਲ ਰਿਪਰੈਜ਼ੈਂਟੇਟਿਵ ਵੀ ਇਹ ਜਿਹੜੇ ਹਾਇਰ ਕਰ ਰਹੇ ਨੇ। ਸੋ ਜੇ ਤੁਹਾਨੂੰ ਲੱਗਦਾ ਆ ਵੀ ਤੁਸੀਂ ਐਜ਼ ਏ ਸਟੂਡੈਂਟ ਇੱਥੇ ਜਾਣਾ ਜਾਂ ਐਜ਼ ਏ ਜੌਬ ਦੇ ਲਈ ਤੁਸੀਂ ਇੱਥੇ ਜਾਣਾ, ਸੋ ਦੋਨੋਂ ਆਪਸ਼ਨਸ ਜਿਹੜੀਆਂ ਅਵੇਲੇਬਲ ਆ। ਉਹਦੇ ਲਈ ਤੁਸੀਂ ਆਪਣੇ ਜਿਹੜੇ ਰੈਜ਼ੂਮੇ ਆ ਉਹ jobs@avval.com, AV as in Victor,
AAL.com ਦੇ ਉੱਤੇ ਤੁਸੀਂ ਉਹਨਾਂ ਨੂੰ ਜਿਹੜੇ ਉਹ ਸੈਂਡ ਕਰ ਸਕਦੇ ਹੋ। ਸੋ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਆ। ਸ਼ੁਭ ਇਛਾਵਾਂ ਨੇ ਦਾਰਾ ਨਾਗਰਾ ਜੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੰਡਸਟਰੀ ਬਹੁਤ ਜ਼ਿਆਦਾ ਗਰੋ ਕਰ ਰਹੀ ਆ ਤੇ ਇਹਨੇ ਕਰਦੇ ਹੀ ਰਹਿਣਾ ਆ, ਕਿਉਂਕਿ ਇਹ ਜਿਹੜੀ ਸ਼ਿਪਿੰਗ ਆ ਇਹ ਕਦੀ ਰੁਕਣੀ ਨਹੀਂ। ਲੋਕਾਂ ਨੇ ਸਮਾਨ ਮੰਗਾਉਣਾ ਆ, ਟਰੱਕ ਜਿਹੜੇ ਉਹ ਚੱਲਦੇ ਰਹਿਣੇ ਨੇ, ਚਾਹੇ ਕਿਸੇ ਦਾ ਆਟੋਨੋਮਸ ਵੀ ਹੋਵੇ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ 'ਚ, ਚਾਹੇ ਟੈਕਨੋਲੋਜੀ ਦੇ ਨਾਲ ਜਿੱਦਾਂ ਵੀ ਆ, ਲੋਕਾਂ ਨੇ ਹੀ ਅਕਸਰ ਜਿਹੜੇ ਉਹਨਾਂ ਨੂੰ ਮੈਨੇਜ ਜਿਹੜਾ ਉਹ ਕਰਨਾ ਆ। ਸੋ ਇਹ ਬਹੁਤ ਵਧੀਆ ਇੱਕ ਉਪਰਾਲਾ ਹੈ ਜਿਸ ਨੇ ਐਜ਼ ਏ ਪ੍ਰੋਫੈਸ਼ਨ ਟਰੱਕਿੰਗ ਨੂੰ ਜਿਹੜਾ ਲੈਣਾ ਹੈ। ਉਸ 'ਤੇ ਬਹੁਤ ਸਾਰੇ ਵੱਖੋ ਵੱਖਰੀਆਂ ਜਿਹੜੀਆਂ ਬ੍ਰਾਂਚਿਸ ਦੇ ਬਾਰੇ ਜਿੱਦਾਂ ਦਾਰਾ ਨਾਗਰਾ ਜੀ ਦੱਸ ਰਹੇ ਆ, ਜੇ ਤੁਸੀਂ ਵੀ ਇੰਟਰਸਟਿਡ ਹੋ ਜ਼ਰੂਰ ਜਿਹੜੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ ਇੱਕ ਵਾਰੀ ਫੇਰ ਦੱਸ ਦਿੰਦਾ ਆ, 916 573 4205 9165734205। ਜਿੱਦਾਂ ਹਰਜੋਤ ਜੀ ਵੀ ਹੁਣੇ ਦੱਸ ਰਹੇ ਸੀ ਵੀ 2019 ਦੇ ਵਿੱਚ 18-19 ਦੇ ਵਿੱਚ ਆਊਟਲੁੱਕ ਬਹੁਤ ਜ਼ਿਆਦਾ ਸਟਰੋਂਗ ਆ, ਚਾਹੇ ਡਰਾਈਵਰਸ ਦੀ ਘਾਟ ਦੀ ਗੱਲ ਜਿਹੜੀ ਆਉਂਦੀ ਰਹਿੰਦੀ ਆ, ਪਰ ਇਹਦਾ ਮਤਲਬ ਇਹ ਆ ਵੀ ਜੇ ਡਰਾਈਵਰ ਦੀ ਘਾਟ ਹੈਗੀ ਇਹਦਾ ਮਤਲਬ ਵੀ ਟਰੱਕਿੰਗ ਇੰਡਸਟਰੀ ਫੈਲ ਬਹੁਤ ਰਹੀ ਆ, ਵੱਧ ਬਹੁਤ ਰਹੀ ਆ। ਸੋ ਓਪਰਚੁਨਿਟੀਜ਼ ਜਿਹੜੀਆਂ ਬਹੁਤ ਜ਼ਿਆਦਾ ਹੈਗੀਆਂ ਆ। ਸੋ ਦਾਰਾ ਨਾਗਰਾ ਜੀ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਵੱਧ ਰਿਹਾ, ਜਾਂਦੇ ਜਾਂਦੇ ਜੇ ਤੁਸੀਂ ਹੋਰ ਆਪਣੇ ਸੁਣ ਰਹੇ ਜਿਹੜੇ ਸਰੋਤਿਆਂ ਨੂੰ ਕੀ ਜਿਹੜਾ ਹੋਰ ਕਹਿਣਾ ਚਾਹੁੰਦੇ ਹੋ? ਹਾਂ ਰਾਜਜੀਤ ਹਰਜੋਤ ਜੀ, ਪਹਿਲਾਂ ਬਹੁਤ ਥੈਂਕ ਯੂ। ਤੁਸੀਂ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਤੇ ਕਾਫੀ ਜਿਹੜੀ ਟਰੱਕਰਸ ਵੀਰ ਭਰਾ ਸਾਰੇ ਸੁਣਦੇ ਤੁਹਾਡਾ ਪ੍ਰੋਗਰਾਮ, ਤੇ ਤੁਹਾਡੇ ਰਾਹੀਂ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਅਸੀਂ ਮਤਲਬ ਸਾਨੂੰ ਪੂਰਾ ਕੌਨਫੀਡੈਂਸ ਆ, ਜਿੱਦਾਂ ਅਸੀਂ ਕੈਨੇਡਾ ਵਿੱਚ ਆਪਣੇ ਕਿੰਨੇ ਕਸਟਮਰਾਂ ਨੂੰ ਸਰਵ ਕੀਤਾ ਤੇ ਸਾਡਾ ਇੱਕ ਨਾਮ ਬਣਿਆ ਆ, ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਕੈਲੀਫੋਰਨੀਆ ਵਿੱਚ ਵੀ ਤੁਹਾਡੇ ਕੋਲ ਵੀ ਆ ਕੇ ਅਸੀਂ ਹੈਲਪ ਕਰ ਸਕੀਏ ਕਿ ਤਾਂ ਕਿ ਅਸੀਂ ਟਰੱਕਿੰਗ ਨੂੰ ਐਜ਼ ਏ ਹੋਰ ਪ੍ਰੋਫੈਸ਼ਨਲ ਬਿਜ਼ਨਸ ਲੈ ਕੇ ਇਹਦੇ ਵਿੱਚ ਕਿੱਦਾਂ ਕਾਮਯਾਬ ਹੋਣਾ ਆ, ਇਹਦੇ ਵਿੱਚ ਕਿੱਦਾਂ ਪੈਸਾ ਬਣਾਉਣਾ ਆ, ਤੇ ਇੱਦਾਂ ਕਿੱਦਾਂ ਗਰੋਥ ਕਰਨੀ ਆ। ਅਸੀਂ ਨਾ ਕਿ ਖੁਦ ਆਪ ਹੀ ਗਰੋ ਕਰੀਏ, ਅਸੀਂ ਅਪਰਚੁਨਿਟੀਜ਼ ਵੀ ਕ੍ਰੀਏਟ ਕਰੀਏ। ਅਸੀਂ ਹੋਰ ਡਰਾਈਵਰ ਜਿੱਦਾਂ ਤੁਸੀਂ ਕਹਿ ਚਾਹੇ ਘਾਟ ਵੀ ਹੈ, ਪਰ ਇੱਦਾਂ ਹੈ ਕਿ ਜੇ ਤੁਸੀਂ ਪ੍ਰੋਫੈਸ਼ਨਲ ਇਨਵਾਇਰਨਮੈਂਟ ਬਣਾਉਂਦੇ ਆ ਤਾਂ ਤੁਸੀਂ ਜਦੋਂ ਕਾਮਯਾਬੀ ਹੁੰਦੀ ਆ ਫਿਰ ਤੁਹਾਨੂੰ ਨਾ ਆਪਣੇ ਆਪ ਰਿਸੋਰਸਿਸ ਮਿਲ ਜਾਂਦੇ ਆ, ਤੇ ਅਸੀਂ ਕਹਿੰਦੇ ਆ ਕਿ ਅਸੀਂ ਆਪਣੇ ਭਰਾਵਾਂ ਦੀ ਹੈਲਪ ਕਰਕੇ ਉਹਨਾਂ ਨੂੰ ਕਾਮਯਾਬ ਕਰੀਏ ਇਸ ਟਰੱਕਿੰਗ ਇੰਡਸਟਰੀ ਵਿੱਚ। ਜੇ ਤੁਸੀਂ ਉਸ ਏਰੀਆ ਵਿੱਚ ਹੋਵੋ, ਅਪ੍ਰੈਲ 13 ਨੂੰ ਗ੍ਰੈਂਡ ਓਪਨਿੰਗ ਆ, ਤੇ ਮੈਂ ਕਹਿੰਦਾ ਕੋਈ ਵੀ ਤੁਹਾਨੂੰ ਜ਼ਿਆਦਾ ਜਾਣਕਾਰੀ ਲੈਣੀ ਆ ਤੇ ਤੁਸੀਂ ਆ ਸਕਦੇ ਹੋ ਸਾਡੀ ਗ੍ਰੈਂਡ ਓਪਨਿੰਗ ਤੇ ਵੀ। ਸਾਡਾ ਆਫਿਸ ਆਲਰੇਡੀ ਖੁੱਲ ਚੁੱਕਾ ਹੈਗਾ, ਉਹ 9 ਵਜੇ ਤੋਂ ਲੈ ਕੇ 6 ਵਜੇ ਤੱਕ ਮੰਡੇ ਟੂ ਫਰਾਈਡੇ ਹੁੰਦਾ ਆ। ਸਾਡਾ ਕੰਸਲਟਿੰਗ ਸਟਾਫ ਉੱਥੇ ਆਲਰੇਡੀ ਕੰਮ ਕਰ ਰਿਹਾ। ਜੇ ਕਿਸੇ ਨੇ ਜਾ ਕੇ ਵੀ ਉੱਥੇ ਆਫਿਸ ਵੀ ਵਿਜ਼ਿਟ ਕਰਨਾ, ਸੈਕਰਾਮੈਂਟੋ ਵਿੱਚ ਆਫਿਸ ਵੀ ਵਿਜ਼ਿਟ ਕਰ ਸਕਦਾ ਹੈ। ਸਾਨੂੰ ਫੋਨ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ, ਤੇ ਮੈਂ ਆਸਾ ਰੱਖਦਾ ਹਾਂ ਕਿ ਸਾਡੀ ਜਿਹੜੀ ਕੰਪਨੀ ਆ ਇੱਥੇ ਲਈ ਬਹੁਤ ਸਾਰਿਆਂ ਦੀ ਹੈਲਪਮੰਦ ਹੋਵੇਗੀ, ਤੇ ਮੈਂ ਸਾਰਿਆਂ ਦੇ ਸਹਿਯੋਗ ਦੀ ਮੈਂ ਪੂਰੀ ਆਸ ਰੱਖਦਾ ਕਿ ਤੁਸੀਂ ਸਾਰੀ ਕਮਿਊਨਿਟੀ ਸਾਨੂੰ ਪੂਰਾ ਸਾਥ ਦਿਓਗੇ ਜੀ। ਤੇ ਬਹੁਤ ਬਹੁਤ ਥੈਂਕ ਯੂ ਦਾਰਾ ਨਾਗਰਾ ਜੀ, ਬੜੀ ਮਿਹਰਬਾਨੀ, ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਹ ਜਿਹੜੀ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀ ਦਾਰਾ ਨਾਗਰਾ ਹੁਣਾਂ ਦੇ ਨਾਲ, ਅੱਵਲ ਜਿਹੜੇ .com ਦੇ ਜਿਹੜੀ ਇਹਨਾਂ ਨੇ ਕੰਪਨੀ ਬਣਾਈ ਆ ਅੱਵਲ, ਉਸ ਦੇ CEO ਤੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਤੇ ਸ਼ੁਭ ਇਛਾਵਾਂ ਨੇ। ਤੇ ਜਿੱਦਾਂ ਹਰਜੋਤ ਜੀ ਆਪਾਂ ਗੱਲ ਹੀ ਕਰ ਰਹੇ ਹਾਂ ਵੀ ਟਰੱਕਿੰਗ ਦਾ ਜਿਹੜਾ ਇੰਡਸਟਰੀ ਦਾ ਸਕੋਪ ਬਹੁਤ ਜ਼ਿਆਦਾ ਵੱਡਾ ਆ, ਚਾਹੇ ਫਰੇਟ ਵਾਲੇ ਪਾਸੇ ਜਾਣਾ ਹੋਵੇ, ਚਾਹੇ ਫਲੀਟ ਮੈਨੇਜਮੈਂਟ, ਚਾਹੇ ਡਿਸਪੈਚ ਦਾ ਸੌਫਟਵੇਅਰ, ਕਿੱਦਾਂ ਕਲਾਸਿਸ ਆ, ਕੀ ਆ, ਬਹੁਤ ਸਾਰੀਆਂ ਜਿਹੜੀਆਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਿਹੜੀ ਚੀਜ਼ ਹੈ ਇਸ ਦੇ ਨਾਲ ਜਿਹੜੀ ਉਹ ਜੁੜੀ ਹੋਈ ਆ। ਸੋ ਵਧੀਆ ਇੱਕ ਓਪਰਚੁਨਿਟੀ ਹੈਗੀ ਹੈ, ਜਿਹਨੇ ਖਾਸ ਕਰਕੇ ਜਿਹੜਾ ਨਾਈਬ ਬੰਦਾ ਹੈ, ਜਿਹੜਾ ਜੋ ਸੋਚਦਾ ਰਹਿੰਦਾ ਆ ਵੀ ਮੈਂ ਜਾਵਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਜਾਵਾਂ, ਤੇ ਇੱਕ ਉਹਨਾਂ ਦੇ ਲਈ ਇਸ ਇੰਡਸਟਰੀ ਦੇ ਵਿੱਚ ਪੈਰ ਧਰਨ ਦੇ ਲਈ ਇੱਕ ਬਹੁਤ ਵਧੀਆ ਓਪਰਚੁਨਿਟੀ ਆ। ਸੋ ਜ਼ਰੂਰ ਇਸ ਦਾ ਜਿਹੜਾ ਹਰ ਇੱਕ ਨੂੰ ਜਿਹੜਾ ਵੀ ਇਹ ਸੋਚ ਰਿਹਾ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਆ। ਇਹ ਨਾ ਸੋਚੋ ਵੀ ਮੈਂ ਆਲਰੇਡੀ ਚਲਾ ਰਿਹਾ ਤੇ ਮੈਂ ਨਹੀਂ ਕਰ ਸਕਦਾ, ਨਹੀਂ, ਉਹ ਵੀ ਸਗੋਂ ਕਰੋ। ਆਪਣੇ ਬਿਜ਼ਨਸ ਨੂੰ ਜਿਹੜਾ ਗਰੋ ਕਰਨ ਦਾ ਜਿਹੜਾ ਤੁਹਾਡੇ ਲਈ ਇੱਕ ਬਹੁਤ ਵਧੀਆ ਉਪਰਾਲਾ ਹੈ, ਬਹੁਤ ਵਧੀਆ ਜਿਹੜੀਆਂ ਸਰਵਿਸਿਜ਼ ਆ। ਸੋ ਜ਼ਰੂਰ ਇਹਨਾਂ ਨੂੰ ਕਾਲ ਕਰਿਓ 916 573 4205 ਦੇ ਉੱਤੇ ਜੀ। ਤੇ ਮਾੜਾ ਜਿਹਾ ਰਾਜਕਰਮਵੀਰ ਸਿੰਘ ਜੀ ਮੈਂ ਦੱਸਦਾ ਜਾਵਾਂ, ਕਹਿੰਦੇ ਜਿਹੜੇ ਨਾਫਟਾ ਦਾ ਜਿਹੜਾ ਟ੍ਰੇਡ ਜਿਹੜਾ ਆ ਉਹ ਮੈਕਸੀਕੋ ਤੇ ਕੈਨੇਡਾ ਨੂੰ ਲਗਭਗ $6.6 ਬਿਲੀਅਨ ਪਰ ਈਅਰ ਦਾ ਜਿਹੜਾ ਰੈਵਨਿਊ ਆ ਟਰੱਕਿੰਗ ਇੰਡਸਟਰੀ ਸਪੋਰਟ ਕਰਦਾ ਆ, ਤੇ 31,000 ਟਰੱਕ ਡਰਾਈਵਰ ਜੌਬਸ ਐਨੂਅਲੀ ਇਹਨੂੰ ਸਪੋਰਟ ਕਰਦਾ। ਦੇਖ ਲਓ ਐਡੀ ਵੱਡੀ ਇੰਡਸਟਰੀ ਹੈਗੀ ਆ ਇਹ। ਜੀ ਬਿਲਕੁਲ। ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਤੇ ਸੋ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ, ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਉਹ ਬਿੱਲੇ ਨੇ ਹੁਣੇ ਤਾਂ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ। ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ, ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅੱਵਲ ਵਾਲਿਆਂ ਤੋਂ ਲਈ ਸੀ।
ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਯੂਐਸ ਵਿੱਚ ਆਪਣੇ ਹੈੱਡਕੁਆਰਟਰ ਦੀ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਨ। 13 ਅਪ੍ਰੈਲ ਨੂੰ ਸੈਕਰਾਮੈਂਟੋ ਦੇ ਵਿੱਚ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਸੈਕਰਾਮੈਂਟੋ ਵਿੱਚ 16, 17, 18, 19 ਅਪ੍ਰੈਲ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਕਲਾਸਿਸ ਲੱਗ ਰਹੀਆਂ ਹਨ। ਲਿਮਿਟਡ ਸੀਟਾਂ ਅੱਜ ਹੀ ਐਨਰੋਲ ਕਰੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਹੋਰ ਜਾਣਕਾਰੀ ਲਈ ਵਿਜ਼ਿਟ aval.com AVAL.com ਜਾਂ ਕਾਲ 916 573 4205 916 573 4205। ਐਡਰੈਸ 2520 ਵੈਂਚਰ ਓਕਸ ਵੇ ਸਵੀਟ 245 ਸੈਕਰਾਮੈਂਟੋ। ਇਸ ਵਕਤ ਇਹ ਸੇਲਜ਼ ਰਿਪਰੈਜ਼ੈਂਟੇਟਿਵ ਹਾਇਰ ਕਰ ਰਹੇ ਹਨ। ਚੰਗੀ ਇੰਗਲਿਸ਼ ਆਉਂਦੀ ਹੋਵੇ, ਯੂਨੀਵਰਸਿਟੀ ਪਾਸ ਆਊਟ ਪ੍ਰੈਫਰਡ। ਈਮੇਲ jobs@avaal.com। ਮੈਰਿਜਵਿਲ ਯੂਬਾ ਸਿਟੀ ਵਿੱਚ ਹਾਈਵੇ 20 ਤੇ ਹਾਈਵੇ 70 ਦੇ ਕਾਰਨਰ ਤੇ ਲੇਕ ਐਲਿਸ ਦੇ ਸਾਹਮਣੇ ਗੈਸ ਸਟੇਸ਼ਨ ਵਿਕਾਊ ਹੈ। ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਾਂ ਹੋਰ ਜਾਣਕਾਰੀ ਲਈ ਕਾਲ 530 923 5548 530 923 5541 ਜਾਂ 916 837 3039 916 837 3039। ਟੂਰ ਟਰੱਕਿੰਗ ਅਤੇ ਮਾਡਰਨ ਟਰੱਕ ਪਾਰਕਿੰਗ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਡਰਾਈਵਰਜ਼, ਓਨਰ ਆਪਰੇਟਰਜ਼, ਟੀਮ ਡਰਾਈਵਰਜ਼ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ, ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ ਤੇ ਲੂਜ਼ੀਆਨਾ ਦੇ ਨੇ। ਐਕਸਪੀਰੀਅੰਸ ਦੇ ਅਨੁਸਾਰ 45 ਤੋਂ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਪ੍ਰਦੀਪ 5596810020 ਜਾਂ ਰਵਿੰਦਰ 5592778200। ਕੰਗ ਟਰਾਂਸਪੋਰਟ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਟੈਕਸਸ, ਸਾਲਟ ਲੇਕ ਸਿਟੀ, ਪੋਰਟਲੈਂਡ, ਸਿਆਟਲ, ਓਰੇਗਨ, ਵਾਸ਼ਿੰਗਟਨ ਦੇ ਹਨ। ਨਵੇਂ ਡਰਾਈਵਰ ਨੂੰ 48 ਸੈਂਟ ਪਰ ਮਾਈਲ, ਐਕਸਪੀਰੀਅੰਸ ਡਰਾਈਵਰ ਨੂੰ 55 ਸੈਂਟ ਪਰ ਮਾਈਲ ਤੋਂ ਵੱਧ ਮਿਲਣਗੇ। ਓਨਰ ਆਪਰੇਟਰ ਕੋਲੋਂ 6% ਫੀਸ ਲੈਂਦੇ ਹਨ। $1000 ਵਿੱਚ ਟ੍ਰੇਲਰ ਰੈਂਟ ਕਰ ਸਕਦੇ ਹੋ। 2 ਵੀਕ ਬਾਅਦ ਤਨਖਾਹ ਮਿਲੇਗੀ। ਨਵੇਂ ਟਰੱਕ ਚਲਾਉਣ ਨੂੰ ਮਿਲਣਗੇ। ਲੀਜ਼ ਟੂ ਬਾਏ ਦੀ ਆਪਸ਼ਨ ਵੀ ਉਪਲਬਧ ਹੈ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 530 301 9929। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਇੱਕ ਵਾਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਸਪਾਂਸਰਸ ਆ ਉਹਨਾਂ ਦਾ ਵੀ ਆਪਾਂ ਜਿਹੜਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫ੍ਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਰੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫ੍ਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹਰਜੋਤ ਸਿੰਘ ਜੀ, ਆਪਣੀਆਂ ਜਿਹੜੀਆਂ ਹੁਣ ਖਬਰਾਂ ਦੇ ਵੱਲ ਜੇ ਆਪਾਂ ਵੱਧਦੇ ਜਾਈਏ, ਇੱਕ ਮੈਂ ਰੀਸੈਂਟਲੀ ਹੁਣੇ ਜਿਹੜੀ ਖਬਰ ਜਿਹੜੇ ਪੜ੍ਹ ਰਿਹਾ ਸੀ, ਜਿਹੜਾ H1B ਵੀਜ਼ਾ ਜਿਹੜਾ ਹੁੰਦਾ ਆ, ਉਸ ਨੂੰ ਹਰ ਸਾਲ ਅਪ੍ਰੈਲ ਦੇ ਵਿੱਚ ਜਿਹੜੀ ਉਹਦੀ ਅਪ੍ਰੈਲ ਨੂੰ ਡੇਟ ਖੁੱਲਦੀ ਆ, ਉਹਦੀ ਖਿੜਕੀ ਜਿਹੜੀ ਖੋਲੀ ਜਾਂਦੀ ਆ। ਤੇ ਉਹ ਕਹਿੰਦੇ 5 ਦਿਨਾਂ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਐਪਲੀਕੇਸ਼ਨਸ ਜਿਹੜੀਆਂ ਉਹ ਮਿਲ ਗਈਆਂ। USCIS ਨੇ ਕਿਹਾ ਵੀ ਅਪ੍ਰੈਲ 5 ਤੱਕ ਹੀ ਉਹਨਾਂ ਨੂੰ 65,000 ਜਿਹੜੇ ਵੀਜ਼ਾ ਐਪਲੀਕੇਸ਼ਨਸ ਆ ਜਿਹੜੀਆਂ ਉਹਨਾਂ ਨੂੰ ਮਿਲੀਆਂ, ਤੇ ਜਿਨ੍ਹਾਂ ਦੇ ਵਿੱਚੋਂ 20,000 ਜਿਹੜੇ ਵੀਜ਼ਾ ਕੈਪ ਉਹਨਾਂ ਲਈ ਰੱਖਿਆ ਜਾਂਦਾ ਆ ਜਿਨ੍ਹਾਂ ਨੇ US ਦੇ ਵਿੱਚ ਐਡਵਾਂਸ ਡਿਗਰੀ, ਜਿੱਦਾਂ ਕਹਿ ਸਕਦੇ ਹਾਂ ਵੀ ਮਾਸਟਰ ਡਿਗਰੀ ਜਿਹੜੀ ਆ ਉਹ ਕੀਤੀ ਹੁੰਦੀ ਆ ਜੀ। ਸੋ ਕਾਫੀ ਇਸ ਹਿਸਾਬ ਦੇ ਨਾਲ ਜਿਹੜਾ ਆ ਤੇਜ਼ੀ ਦੇ ਨਾਲ ਜਿਹੜਾ ਹੋਇਆ ਆ, ਜਦ ਕਿ ਇਹ ਬਹੁਤ ਲੋਕਾਂ ਦੇ ਵਿੱਚ ਇਹ ਡਰ ਸੀਗਾ ਵੀ ਪਤਾ ਨਹੀਂ H1B ਵੀਜ਼ੇ ਵਾਲਿਆਂ ਦਾ ਕੀ ਬਣਨਾ ਆ, ਕਿਵੇਂ ਬਣਨਾ ਆ। ਆਉਣ ਵਾਲੇ ਹੋ ਸਕਦਾ ਵੀ ਸਾਲਾਂ ਦੇ ਵਿੱਚ ਇਹ ਜਿਹੜੀ ਸੰਖਿਆ ਵੱਧ ਘੱਟ ਜਿਹੜੀ ਹੋ ਸਕਦੀ ਆ। ਕਈ ਵਾਰੀ ਤੇਜ਼ੀ ਦੇ ਨਾਲ ਭਰਦੇ ਆ, ਕਈ ਵਾਰੀ ਹੌਲੀ ਹੌਲੀ ਜਿਹੜੇ ਆ ਉਹ ਭਰਦੇ ਨੇ। ਸੋ ਡਿਪੈਂਡ ਕਰਦਾ ਰਹਿੰਦਾ ਆ। ਪਰ ਕਿਉਂਕਿ ਹੁਣ ਜਿਹੜੇ ਨਵੇਂ ਤੌਰ ਦੇ ਉੱਤੇ ਹਰਜੋਤ ਸਿੰਘ ਜੀ, ਜਿਹੜੇ ਆਪਣੇ ਜਿਹੜੀ ਸਰਕਾਰ ਆ ਉਹਨਾਂ ਨੇ ਆਖਿਆ ਆ
ਵੀ ਜਿਨ੍ਹਾਂ ਨੇ H1B ਵੀਜ਼ੇ ਦੇ ਲਈ ਜਿਨ੍ਹਾਂ ਨੂੰ ਦੇਣਾ ਆ ਉਹਨਾਂ ਨੂੰ ਵੀ ਜਿਹੜੇ ਡਾਲਰ ਵੱਧ ਦੇਣੇ ਪੈਣਗੇ। ਇਸ ਲਈ ਕਈ ਕੰਪਨੀਆਂ ਹਿਚਕਿਚਾਹਟ ਜਿਹੜੀਆਂ ਇਸ ਦੇ ਵਿੱਚ ਰੱਖ ਰਹੀਆਂ ਆ ਵੀ ਅਸੀਂ ਬਾਹਰਲੇ ਬੰਦੇ ਨੂੰ ਬੁਲਾ ਕੇ ਉਹਨੂੰ ਇੰਨੇ ਜ਼ਿਆਦਾ ਡਾਲਰ ਜਿਹੜੇ ਉਹ ਦੇਵਾਂਗੇ, ਜਾਂ ਇਹਦੇ ਨਾਲੋਂ ਆਪਾਂ ਕੋਈ ਗ੍ਰੀਨ ਕਾਰਡ ਜਾਂ ਸਿਟੀਜ਼ਨ ਬੰਦਾ ਜਿਹੜਾ ਉਹ ਹਾਇਰ ਜਿਹੜਾ ਉਹ ਕੀਤਾ ਜਾਵੇ। ਇਹ ਵੀ ਹਰਜੋਤ ਸਿੰਘ ਜੀ ਬਹੁਤ ਕੰਪਨੀਆਂ ਨੂੰ ਦਿਖਾਉਣਾ ਪੈਂਦਾ ਆ ਵੀ ਅਸੀਂ ਕਿਉਂ H1B ਜਿਹੜੇ ਹਾਇਰ ਕਰ ਰਹੇ ਹਾਂ। ਉਸ ਤੋਂ ਪਹਿਲਾਂ ਉਹਨਾਂ ਨੂੰ ਸ਼ੋਅ ਕਰਨਾ ਪੈਂਦਾ ਹੈ ਵੀ ਅਸੀਂ ਇੰਟਰਵਿਊਜ਼ ਕੀਤੀਆਂ ਜਾਂ ਬੰਦੇ ਆਏ ਜਿਹੜਾ ਸਾਨੂੰ ਨਹੀਂ ਜਿਹੜਾ ਲੱਭ ਰਹੇ ਸੀ ਉੱਦਾਂ ਦਾ ਬੰਦਾ ਉਸ ਸਕਿੱਲ ਸੈੱਟ ਵਾਲਾ ਮਿਲਿਆ, ਇਸ ਲਈ ਜਿਹੜੇ H1B ਅਸੀਂ ਜਿਹੜੀ ਅਪਲਾਈ ਕਰਨ ਜਾ ਰਹੇ ਹਾਂ। ਸੋ ਕਾਫੀ ਚੈੱਕ ਐਂਡ ਬੈਲੈਂਸ ਜਿਹੜੇ ਹੈਗੇ ਆ, ਪਰ ਫਿਰ ਵੀ ਆਪਾਂ ਦੇਖਦੇ ਹਾਂ ਵੀ ਕਿੰਨੀ ਵਾਰੀ ਖਬਰਾਂ ਆਉਂਦੀਆਂ ਰਹਿੰਦੀਆਂ ਵੀ H1B ਵੀਜ਼ਾ ਫਰਾਡ ਨੂੰ ਰੋਕਣ ਲਈ ਸਰਕਾਰ ਨੇ ਆਹ ਕਰ ਰਹੀ ਆ, ਇਦਾਂ ਕਰ ਰਹੀ ਆ। ਸੋ ਇਸ ਵਾਰ 5 ਦਿਨਾਂ ਦੇ ਵਿੱਚ ਇਹ ਸਾਰੀਆਂ ਐਪਲੀਕੇਸ਼ਨਸ ਦੀਆਂ ਪਟੀਸ਼ਨਾਂ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਸੀ। ਸੋ ਅਗਲੀ ਮੇਨ ਖਬਰ ਵੱਲ ਜਾਈਏ ਤੇ ਇੱਕ backpage.com ਦਾ ਵੈਬਸਾਈਟ ਆ ਜਿਹੜਾ ਕਿ ਚਾਈਲਡ ਟ੍ਰੈਫਿਕਿੰਗ ਤੇ ਕਹਿੰਦੇ ਪ੍ਰੋਸਟੀਟਿਊਸ਼ਨ ਲਈ ਯੂਜ਼ ਕੀਤਾ ਜਾਂਦਾ ਸੀ, ਉਹਨੂੰ ਜਿਹੜਾ ਹੈਗਾ ਆ ਫਰਾਈਡੇ ਸਵੇਰੇ FBI ਦੇ ਏਜੰਟਸ, IRS ਤੇ US ਪੋਸਟਲ ਇੰਸਪੈਕਟਰ ਸਰਵਿਸ ਵਾਲਿਆਂ ਨੇ ਉਹਨਾਂ ਦੇ ਜਿਹੜੇ ਬੰਦ ਕਰ ਦਿੱਤਾ ਆ। ਤੇ ਜਿਹੜੇ ਉਹਨਾਂ ਦੇ ਕੋ-ਫਾਊਂਡਰ ਹੈਗੇ ਆ ਸਿਡੋਨਾ ਐਰੀਜ਼ੋਨਾ ਦੇ ਵਿੱਚ ਮਾਈਕਲ ਲੇਸੀ, ਉਹਨਾਂ ਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਤੇ ਹਜੇ ਤੱਕ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹਨਾਂ ਦੇ ਉੱਤੇ ਉਹ ਕ੍ਰਿਮੀਨਲ ਚਾਰਜਸ ਲਾਣਗੇ। ਇਹ ਜਿਹੜਾ ਸਾਈਟ ਆ ਬਹੁਤ ਚਿਰਾਂ ਤੋਂ ਜਿਹੜੇ ਕਾਫੀ ਜਿਹੜੇ ਸਟੇਟਾਂ ਦੇ ਅਟਾਰਨੀ ਜਨਰਲਸ ਆ ਉਹਨਾਂ ਦੀਆਂ ਨਜ਼ਰਾਂ ਤੇ ਸੀ, ਕਿਉਂਕਿ ਬਹੁਤ ਹੀ ਜ਼ਿਆਦਾ ਇਸ ਸਾਈਟ ਦੇ ਰਾਹੀਂ ਜਿਹੜਾ ਗਲਤ ਕੰਮ ਹੁੰਦੇ ਸੀ। ਸੋ ਫਾਈਨਲੀ ਜਿਹੜਾ ਆ ਉਹਨਾਂ ਨੂੰ ਅੜਿੱਕੇ ਆ ਗਿਆ। ਤੇ ਜਿਹੜੇ ਜਿੰਨੇ ਵੀ ਕੱਲਾ ਹੀ ਇਹ ਵੈਬਸਾਈਟ ਨਹੀਂ, ਇਹਦੇ ਨਾਲ ਕਹਿੰਦੇ ਹਜ਼ਾਰਾਂ ਹੋਰ ਵੈਬਸਾਈਟ ਕਨੈਕਟਡ ਸੀਗੇ ਜਿਹੜੇ ਉਦਾਂ ਦੀਆਂ ਐਡਸ ਲਾਉਂਦੇ ਸੀਗੇ, ਤੇ ਉਹ ਸਾਰਿਆਂ ਨੂੰ ਜਿਹੜਾ ਡਾਊਨ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਜਿਹੜੇ ਬਹੁਤ ਕਈ ਤਰੀਕੇ ਦੀਆਂ ਜਿਹੜੀਆਂ ਵੈਬਸਾਈਟਸ ਬੰਦ ਕੀਤੀਆਂ ਗਈਆਂ। ਇੱਕ ਸਿਲਕ ਰੂਟ ਕਰਕੇ ਵੈਬਸਾਈਟ ਹੁੰਦੀ ਸੀ, ਉਹਦੇ ਵਿੱਚ ਕੀ ਸੀਗਾ, ਤੁਸੀਂ ਗੈਰ ਕਾਨੂੰਨੀ ਜਿਹੜੇ ਨਸ਼ੀਲੇ ਪਦਾਰਥ ਤੇ ਹਥਿਆਰ ਵੀ ਜਿਹੜੇ ਉੱਥੇ ਉਹਦੀ ਜਿਹੜੀ ਵੇਚ ਵਟਾਂਦਰਾ ਜਿਹੜਾ ਉਹ ਕੀਤਾ ਜਾਂਦਾ ਸੀ। ਉਹ ਜਿਹੜਾ ਸੈਨ ਫਰਾਂਸਿਸਕੋ ਕੋਈ ਬੇਸਡ ਬੰਦਾ ਸੀ ਜਿਸ ਨੇ ਉਹ ਬਣਾਇਆ ਸੀ, ਉਸ ਨੂੰ ਵੀ ਬਾਅਦ ਚ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਸੀ। ਇੰਟਰਨੈਟ ਜਿਸ ਦੇ ਫਾਇਦੇ ਵੀ ਬਹੁਤ ਆ, ਇਦਾਂ ਦੇ ਜਿਹੜੇ ਪੁੱਠੇ ਕੰਮ ਵੀ ਉੱਤੇ ਬਹੁਤ ਜ਼ਿਆਦਾ ਜਿਹੜੇ ਹੋ ਰਹੇ ਨੇ। ਸੋ ਇੱਕ ਤਾਂ ਚਲੋ ਇਹ ਚੀਜ਼ ਦਾ ਤਾਂ ਜਿਹੜਾ ਪਤਾ ਲੱਗ ਜਾਂਦਾ ਆ, ਪਰ ਇਹ ਵੀ ਗੱਲ ਨਾਲ ਮਾਪਿਆਂ ਨੂੰ ਧਿਆਨ ਦੇਣ ਵਾਲੀ ਖਾਸ ਕਰਕੇ ਆ ਵੀ ਬੱਚੇ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਦੇਖ ਰਹੇ ਨੇ, ਕਿਹੜੀਆਂ ਚੀਜ਼ਾਂ ਦਾ ਪ੍ਰਭਾਵ ਉਹਨਾਂ ਉੱਤੇ ਪੈ ਰਿਹਾ ਆ। ਇਹ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕਰਨਾ ਜਾਂ ਥੋੜੀ ਬਹੁਤੀ ਜਿਹੜੇ ਕਹਿ ਲਓ ਵੀ ਤਿਰਛੀ ਅੱਖ ਰੱਖਣੀ ਵੀ ਜਿਹੜੀ ਮਾਪਿਆਂ ਨੂੰ ਬਹੁਤ ਜ਼ਰੂਰੀ ਚਾਹੀਦੀ ਆ। ਤੇ ਹਰਜੋਤ ਸਿੰਘ ਜੀ ਅਗਲੀ ਜੇ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਜਿਹੜਾ ਟ੍ਰੇਡ ਵਾਰ ਆ ਉਸ ਨੇ ਜਿਹੜਾ ਅੱਜ ਸਟਾਕ ਮਾਰਕੀਟ ਦੇ ਉੱਤੇ ਜਿਹੜਾ ਪਰਛਾਵਾਂ ਆ ਉਸ ਨੂੰ ਹੋਰ ਜਿਹੜਾ ਜ਼ਿਆਦਾ ਵਧਾਇਆ ਆ। ਅੱਜ ਜਿਹੜਾ ਕਹਿ ਲਓ ਸਕਦੇ ਆ ਵੀ ਜਿਹੜਾ ਕੱਲ ਸ਼ੁੱਕਰਵਾਰ ਦੀ ਜਿਹੜੀ ਕਲੋਜ਼ਿੰਗ ਹੋਈ ਆ ਉਸ ਦੇ ਵਿੱਚ ਡਾਓ ਜੋਨਸ ਦੇ ਵਿੱਚ ਤੇ ਨੈਸਡੈਕ ਦੇ ਵਿੱਚ ਭਾਰੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਆ। ਡਾਓ ਜੋਨ, ਨੈਸਡੈਕ, S&P ਇੰਡਸਟਰੀਅਲ ਸਾਰਿਆਂ ਦੇ ਵਿੱਚ 2-2% ਜਿਹੜੀ ਆ ਉਹ ਪੁਆਇੰਟ ਡਿੱਗੇ ਨੇ। ਡਾਓ ਜੋਨ ਦੇ ਵਿੱਚ 572 ਪੁਆਇੰਟਾਂ ਦਾ ਗਿਰਾਵਟ ਆਈ ਆ। ਉਧਰ ਨੈਸਡੈਕ ਦੇ ਵਿੱਚ 161 ਪੁਆਇੰਟ ਦੇ ਵਿੱਚ, S&P ਦੇ ਵਿੱਚ 58 ਪੁਆਇੰਟਾਂ ਦਾ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਆ। ਐਪਲ, GE, ਗੂਗਲ, ਮਾਈਕਰੋਸਾਫਟ, ਸਿਟੀ ਗਰੁੱਪ, ਇਹਨਾਂ ਸਾਰੇ ਕੰਪਨੀਆਂ ਦੇ ਸ਼ੇਅਰ 2-2% ਤੋਂ ਜ਼ਿਆਦਾ ਜਿਹੜੇ ਡਿੱਗੇ ਆ। ਸੋ ਆਪਾਂ ਪਤਾ ਹੀ ਆ ਵੀ ਓਬਵੀਅਸਲੀ ਵੀ ਜੇ ਸਾਰੀ ਮਾਰਕੀਟ ਇੰਨੀ ਜ਼ਿਆਦਾ ਡਿੱਗੀ ਆ ਉਹਦੇ ਕਰਕੇ ਇਦਾਂ ਜਿਹੜਾ ਉਹ ਸਾਰਾ ਕੁਝ ਦੇਖਣਾ ਪੈ ਰਿਹਾ ਆ। ਇਹਦੇ ਪਿੱਛੇ ਕਾਰਨ ਇਹੀ ਆ ਕਿਉਂਕਿ ਜਿੱਦਾਂ ਆਪਾਂ ਕੱਲ ਵੀ ਦੱਸ ਰਹੇ ਸੀਗੇ ਵੀ ਰਾਸ਼ਟਰਪਤੀ ਟਰੰਪ ਸੋਚ ਰਿਹਾ ਵੀ $100 ਬਿਲੀਅਨ ਦੇ ਹੋਰ ਟੈਰਿਫ ਜਿਹੜੇ ਆ ਚਾਈਨਾ ਦੇ ਵੱਖ-ਵੱਖ ਪ੍ਰੋਡਕਟਸ ਦੇ ਉੱਤੇ ਲਾਏ ਜਾ ਸਕਦੇ ਆ। ਤੇ ਉਹਨਾਂ ਨੇ ਵੀ ਅੱਗੋਂ ਨਾਲ ਹੀ ਧਮਕੀ ਦੇ ਦਿੱਤੀ ਵੀ ਜੇ ਤੁਸੀਂ ਲਾਉਂਗੇ ਛੱਡਣਾ ਅਸੀਂ ਵੀ ਨਹੀਂ। ਸੋ ਉਹਦੇ ਕਰਕੇ ਕਾਫੀ ਜਿਹੜੀ ਘਬਰਾਹਟ ਮਾਰਕੀਟ ਦੇ ਵਿੱਚ ਸਟਾਕਾਂ ਦੇ ਵਿੱਚ ਜਿਹੜੀ ਆ ਉਹ ਦੇਖੀ ਜਾ ਰਹੀ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਜਿਹੜੇ ਵੀਕ ਦੀ ਜਦੋਂ ਸ਼ੁਰੂਆਤ ਹੋਣੀ ਆ ਕਿਸ ਵਾਲੇ ਪਾਸੇ ਨੂੰ ਜਿਹੜਾ ਆ ਉਹ ਗੱਲ ਬਣੇਗੀ। ਬਿਲਕੁਲ, ਪਰ ਪਿਛਲੇ 2 ਵੀਕ ਜਿਹੜੇ ਖਾਸ ਕਰਕੇ ਸਟਾਕ ਮਾਰਕੀਟ ਦੇ ਵਿੱਚ ਇਨਵੋਲਵ ਲੋਕ ਹੈਗੇ ਆ ਉਹਨਾਂ ਲਈ ਬੜੇ ਹੀ ਮੰਦੇ ਨਿਕਲ ਰਹੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਟੈਕਸਸ ਨੇ ਇਮੀਡੀਏਟਲੀ ਜਿਹੜੇ ਕਹਿੰਦੇ 250 ਦੇ ਕਰੀਬ ਨੈਸ਼ਨਲ ਗਾਰਡ ਮੈਂਬਰ ਹੈਗੇ ਆ ਉਹ ਮੈਕਸੀਕੋ ਬਾਰਡਰ ਤੇ ਲਾ ਦਿੱਤੇ ਹੈਗੇ ਆ। ਤੇ ਐਰੀਜ਼ੋਨਾ ਜਿਹੜਾ ਆ ਉਹ ਅਗਲੇ ਵੀਕ 150 ਦੇ ਕਰੀਬ ਜਿਹੜੇ ਆ ਆਪਣੇ ਨੈਸ਼ਨਲ ਗਾਰਡਸ ਉਹ ਐਰੀਜ਼ੋਨਾ ਦੇ ਬਾਰਡਰ ਤੇ ਡਿਪਲੋਏ ਕਰੇਗਾ। ਜੇ ਦੱਸਿਆ ਜਾਵੇ ਸਰੋਤਿਆਂ ਨੂੰ, ਕਹਿੰਦੇ ਪਈ ਟੈਕਸਸ ਦਾ ਜਿਹੜਾ ਬਾਰਡਰ ਹੈਗਾ US ਮੈਕਸੀਕੋ ਦੇ ਨਾਲ ਉਹ ਸਭ ਤੋਂ ਲੰਮਾ ਹੈਗਾ ਆ
1241 ਮੀਲ ਦੇ ਲੰਮਾ ਹੈਗਾ ਆ। ਤੇ ਪਿਛਲੇ ਸਮਿਆਂ ਦੇ ਵਿੱਚ ਵੀ ਕਹਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀਗੇ ਨੈਸ਼ਨਲ ਗਾਰਡ ਉਸ ਟਾਈਮ ਲਾਏ ਗਏ ਸੀ। 1200 ਦੇ ਕਰੀਬ ਜਿਹੜੇ ਨੈਸ਼ਨਲ ਗਾਰਡ ਉਦੋਂ ਲਾਏ ਸੀ, ਜਿਹਦਾ ਖਰਚਾ $110 ਮਿਲੀਅਨ ਆਇਆ ਸੀ ਪਹਿਲੇ ਸਾਲ। ਸੋ ਇਸ ਵਾਰ ਤਾਂ ਲੱਗਦਾ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਹੋਰ ਵੀ ਕਾਫੀ ਵੱਡੀ ਗਿਣਤੀ 'ਚ ਜਿਹੜੇ ਲਾਣੇ ਹੈਗੇ ਆ, ਤੇ ਕਿੰਨਾ ਕੁ ਖਰਚਾ ਆਊਗਾ ਤੇ ਕਿੰਨੀ ਕੁ ਜਿਹੜੀ ਇਲੀਗਲ ਟ੍ਰੈਫਿਕਿੰਗ ਘਟੂਗੀ, ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜੀ। ਐਰੀਜ਼ੋਨਾ ਦਾ ਵੀ ਜਿਹੜਾ ਹਰਜੋਤ ਸਿੰਘ ਜੀ ਤਕਰੀਬਨ 450 ਮੀਲ ਦਾ ਜਿਹੜਾ ਬਾਰਡਰ ਹੈਗਾ ਮੈਕਸੀਕੋ ਦੇ ਨਾਲ ਲੱਗਦਾ, ਉਹਨਾਂ ਨੇ ਵੀ ਜਿੱਦਾਂ ਕਹਿੰਦੇ ਵੀ 150 ਟਰੂਪ ਜਿਹੜੇ ਅਗਲੇ ਹਫ਼ਤੇ ਲਾਉਣਗੇ। ਕੈਲੀਫੋਰਨੀਆ ਵਾਲੇ ਜਿਹੜੇ ਅਜੇ ਚੁੱਪ ਨੇ। ਜਿਹੜੀ ਫੈਡਰਲ ਸਰਕਾਰ ਆ ਉਹਨਾਂ ਨੇ ਜਿਹੜੀਆਂ ਜਿਨ੍ਹਾਂ ਦੇ ਨਾਲ ਬਾਰਡਰ ਲੱਗਦਾ ਹੈ ਸਦਰਨ ਬਾਰਡਰ, ਉਹਨਾਂ ਸਟੇਟਾਂ ਨੂੰ ਪੁੱਛਿਆ ਆ ਵੀ ਤੁਸੀਂ ਆਪਣੇ ਜਿਹੜੇ ਸਟੇਟ ਦੇ ਪਏ ਨੇ ਨੈਸ਼ਨਲ ਟਰੂਪਸ ਇਸ ਤਰੀਕੇ ਦੇ ਨੈਸ਼ਨਲ ਗਾਰਡ ਉਹ ਦੇਣ ਦੇ ਲਈ ਜਿਹੜੇ ਰਜ਼ਾਮੰਦ ਹੋ ਕਿ ਨਹੀਂ ਹੋ। ਕੈਲੀਫੋਰਨੀਆ ਨੇ ਅਜੇ ਜਿਹੜੀ ਆ ਚੁੱਪੀ ਵੱਟੀ ਹੋਈ ਆ। ਉੱਦਾਂ ਜੇ ਦੱਸ ਜਾਈਏ ਕੈਲੀਫੋਰਨੀਆ ਦਾ ਬਾਰਡਰ ਤਕਰੀਬਨ 150 ਮੀਲ ਤੋਂ ਘੱਟ ਜਿਹੜਾ ਹੈਗਾ ਆ ਮੈਕਸੀਕੋ ਦੇ ਨਾਲ ਜਿਹੜਾ ਲੱਗਦਾ ਆ, ਪਰ ਬਦਨਾਮ ਵੀ ਜਿਹੜਾ ਕਾਫੀ ਜਿਹੜਾ ਮੈਂ ਕਹਿ ਸਕਦਾ ਵੀ ਸਭ ਤੋਂ ਜ਼ਿਆਦਾ ਕਹਿ ਸਕਦੇ ਵੀ ਇੱਥੇ ਜਿਹੜਾ ਰੌਲਾ ਗੌਲਾ ਰਹਿੰਦਾ। ਪਰ ਟੈਕਸਸ ਦੇ ਕਿਉਂਕਿ 1300 ਮੀਲ ਦਾ ਬਾਰਡਰ ਹੈਗਾ ਆ, ਉੱਥੇ ਵੀ ਬਹੁਤ ਜ਼ਿਆਦਾ ਜਿਹੜੀਆਂ ਕ੍ਰਾਸਿੰਗਸ ਆ ਉਹ ਹੁੰਦੀਆਂ ਨੇ ਜੀ। ਤੇ ਆਪਾਂ ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬਰੈਂਪਟਨ ਤੋਂ ਆ ਰਹੀ ਹੈ ਕੈਨੇਡਾ ਤੋਂ ਹੀ, ਉਹ ਜਿਹੜੀ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗੀ ਆ। ਬਰੈਂਪਟਨ ਦੇ ਇੱਕ ਬੰਦੇ ਨੂੰ ਜਿਹਦਾ ਨਾਮ ਪਰਮਿੰਦਰ ਸਿੱਧੂ ਦੱਸਿਆ ਗਿਆ, 43 ਸਾਲਾਂ ਦਾ, ਉਹਦੀ ਬਰੈਂਪਟਨ ਦੇ ਵਿੱਚ ਟਰੱਕਿੰਗ ਕੰਪਨੀ ਸੀ। ਉਹਨੂੰ ਜਿਹੜਾ ਬਫਲੋ ਕੋਰਟ ਨੇ ਹੁਣ 15 ਸਾਲਾਂ ਦੀ ਜਿਹੜੀ ਆ ਸਜ਼ਾ ਦਿੱਤੀ ਹੈਗੀ ਆ, ਕਿਉਂਕਿ ਉਹ ਜਿਹੜਾ ਸੀ $120 ਮਿਲੀਅਨ ਵਰਥ ਦੀ ਕੋਕੀਨ ਜਿਹੜੀ ਆ ਉਹ ਕੈਨੇਡਾ ਨੂੰ ਲਿਆ ਰਿਹਾ ਸੀ US ਤੋਂ। ਬਿਲਕੁਲ, ਇਹ ਕਨਸਪੀਰੇਸੀ ਜਿਹੜੇ ਇਹਦੇ ਤੇ ਕਥਿਤ ਦੋਸ਼ ਲੱਗੇ ਸੀ ਜਿਹੜੇ ਕਿ ਉਸ ਅਦਾਲਤ ਦੇ ਵਿੱਚ ਕਹਿੰਦੇ ਬਾਅਦ ਚ ਸਿੱਧ ਹੋਏ। ਉਹਨਾਂ ਅਦਾਲਤ ਨੇ ਜਿਹੜਾ ਸਿੱਧੂ ਨੂੰ ਜਿਹੜਾ ਦੋਸ਼ੀ ਪਾਇਆ ਤੇ ਉਹਦੇ ਕਰਕੇ ਫਿਰ ਹੁਣ ਇਸ ਨੂੰ ਜਿਹੜੀ ਆ ਇਹ ਸਜ਼ਾ ਜਿਹੜੀ ਆ ਉਹ ਦਿੱਤੀ ਗਈ ਆ। 6 ਬੰਦਿਆਂ ਨੂੰ ਜਿਹੜਾ ਉਹਨਾਂ ਨੇ ਸਜ਼ਾ ਸੁਣਾਈ ਸੀ, ਇਹ ਲਾਸਟ ਵਨ ਰਹਿੰਦਾ ਸੀ ਜਿਹਨੂੰ ਸਜ਼ਾ ਸੁਣਾਣੀ ਸੀ। ਇਹ ਤੋਂ ਪਹਿਲਾਂ 5 ਬੰਦਿਆਂ ਨੂੰ ਆਲਰੇਡੀ ਸਜ਼ਾ ਹੋ ਚੁੱਕੀ ਹੈਗੀ ਆ। 2009 ਤੋਂ ਲੈ ਕੇ 2011 ਤਾਈਂ ਜਿਹੜੇ ਸਿੱਧੂ ਸਾਹਿਬ ਆ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਮਾਈਕਲ ਬਾਗੜੀ, ਰਵਿੰਦਰ ਅਰੋੜਾ, ਐਲਵਿਨ ਰੰਧਾਵਾ, ਗੁਰਸ਼ਨ ਸਿੰਘ, ਹਰਿੰਦਰ ਧਾਲੀਵਾਲ, ਇਹਨਾਂ ਸਾਰਿਆਂ ਨੇ ਜਿਹੜੀ ਆ ਕੋਕੇਨ US ਤੋਂ ਟਰਾਂਸਪੋਰਟ ਕਰਨ ਦੀ ਟਰਾਈ ਕੀਤੀ ਕੈਨੇਡਾ ਨੂੰ। ਇਹ ਜਿਹੜੇ US ਦੇ ਅਟਾਰਨੀ ਹੈਗੇ, ਅਸਿਸਟੈਂਟ ਅਟਾਰਨੀ ਟਿਮਥੀ ਲਿੰਚ, ਉਹਨਾਂ ਨੇ ਇਹ ਦੱਸਿਆ ਵੀ ਇਸ ਸਮੇਂ ਦੇ ਵਿੱਚ ਉਹਨਾਂ ਨੇ ਇਹ ਜਿੱਦਾਂ ਜਿਹੜੀ ਡਰੱਗ ਆ ਉਹ ਉੱਥੇ ਮੂਵ ਕੀਤੀ। ਜੀ ਜੀ, ਕਹਿੰਦੇ ਵੀ ਸਿੱਧੂ ਨੇ ਬਾਗੜੀ ਨੂੰ ਹਾਇਰ ਕੀਤਾ ਸੀ 2010 ਦੇ ਵਿੱਚ ਕੈਲੀਫੋਰਨੀਆ ਤੋਂ ਜਿਹੜਾ ਉਹਨੇ ਜਾਣਾ ਸੀ ਤੇ 97 ਕਿਲੋ ਕੋਕੇਨ ਇੱਕ ਨਕਲੀ ਹਿਡਨ ਕੰਪਾਰਟਮੈਂਟ ਜਿਹੜਾ ਬਣਾ ਕੇ ਟਰੈਕਟਰ ਟ੍ਰੇਲਰ ਦੇ ਫਲੋਰ ਦੇ ਵਿੱਚ ਲਗਾ ਕੇ ਜਿਹੜੀ ਰੱਖੀ ਸੀ, ਜਿੱਥੇ ਬਾਅਦ ਦੇ ਵਿੱਚ ਉਹ ਫੜੀ ਗਈ ਸੀ। 26 ਕਿਲੋ ਹੋਰ ਕੋਕੇਨ ਇੱਕ ਹੋਰ ਟਰੈਕਟਰ ਟ੍ਰੇਲਰ ਦੇ ਵਿੱਚ ਇਦਾਂ ਲੁਕੀ ਹੋਈ ਜਿਹੜੀ ਉਹ ਲੱਭੀ ਸੀ। ਤੇ ਕਹਿੰਦੇ ਸਿੱਧੂ ਦੇ ਘਰੇ ਜਦੋਂ ਬਰੈਂਪਟਨ ਦੇ ਵਿੱਚ ਜਦੋਂ 2011 ਚ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ, ਉਹ ਤੋਂ ਬਾਅਦ ਦੇ ਵਿੱਚ ਇਹ ਸਾਰੇ ਹੋਰ ਟ੍ਰਿਪਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਸੀ। ਤੇ ਅੱਜ ਜਿਹੜਾ ਬਰੈਂਪਟਨ ਦੇ ਇਸ ਨਾਗਰਿਕ ਨੂੰ ਅਮਰੀਕਾ ਦੇ ਵਿੱਚ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਵੀ $120 ਮਿਲੀਅਨ ਦੀ ਜਿਹੜੀ ਵਰਥ ਕੋਕੇਨ ਆ ਉਹਨੇ ਕੈਨੇਡਾ ਤੋਂ US ਦੇ ਵਿੱਚ ਜਿਹੜੀ ਆ ਉਹ ਲਿਆਂਦੀ ਆ। ਇਹ ਉਸ ਦੇ ਉੱਤੇ ਦੋਸ਼ ਸੀਗੇ ਜਿਹੜੇ ਅਦਾਲਤ ਨੇ ਉਸ ਦੇ ਵਿੱਚ ਉਸ ਨੂੰ ਦੋਸ਼ੀ ਪਾਇਆ ਹੈ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀ ਹੈਗੀ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਜਿਹੜੇ ਕਹਿੰਦੇ ਆ ਵੀ ਟੈਨਸੀ ਦੇ ਵਿੱਚ ਇੱਕ ਮੀਟ ਪੈਕਿੰਗ ਪਲਾਂਟ ਸੀਗਾ, ਉੱਥੇ ਛਾਪਾ ਮਾਰਿਆ ਤੇ 97 ਦੇ ਕਰੀਬ ਜਿਹੜੇ ਇਮੀਗ੍ਰੈਂਟ ਸੀਗੇ ਉਹ ਉੱਥੋਂ ਉਹਨਾਂ ਨੇ ਅਰੈਸਟ ਕਰ ਲਏ ਹੈਗੇ ਆ। ਉਹਦੇ ਵਿੱਚੋਂ ਕਹਿੰਦੇ 86 ਦੇ ਕਰੀਬ ਜਿਹੜੇ ਆ ਉਹਨਾਂ ਨੇ ਡਿਟੇਨ ਕੀਤੇ ਹੈਗੇ ਜਿਹੜੇ ਕੰਟਰੀ ਦੇ ਵਿੱਚ ਇਲੀਗਲੀ ਸੀਗੇ। ਸੋ ਬਹੁਤ ਸਾਰੇ ਲੋਕ ਜਿਹੜੇ ਅਨਡਾਕੂਮੈਂਟਡ ਸੀਗੇ ਜਿਹੜੇ ਇਸ ਮੀਟ ਪਲਾਂਟ ਦੇ ਵਿੱਚ ਕੰਮ ਕਰਦੇ ਸੀ। ਇਸ ਤੋਂ ਪਹਿਲਾਂ ਵੀ ਜਿਹੜੀ ਆਈਸ ਵਾਲੇ ਆ 7-11 ਸਟੋਰਾਂ ਦੇ ਉੱਤੇ ਜਿਹੜਾ ਉਹਨਾਂ ਨੇ ਪੂਰੇ ਨੇਸ਼ਨ ਦੇ ਵਿੱਚ ਛਾਪਾ ਮਾਰਿਆ ਸੀ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਫੜੇ ਵੀ ਸੀ। ਤੇ ਉਹਨਾਂ ਨੇ 7-11 ਵਾਲਿਆਂ ਨੂੰ ਇਹ ਵੀ ਕਿਹਾ ਸੀ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਹਾਇਰਿੰਗ ਵਾਲੇ ਫਾਰਮ ਹੁੰਦੇ ਉਹ ਸਾਨੂੰ ਦਿਓ। ਜੀ ਜੀ, ਇਸੇ ਦੇ ਉੱਤੇ ਜੇ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਜੇ ਆਪਾਂ ਖਬਰ ਕਰੀਏ, ਇਮੀਗ੍ਰੇਸ਼ਨ ਇੱਕ ਜੱਜ ਉਹਨਾਂ ਨੇ ਅੱਜ NPR ਦੇ ਨਾਲ ਕੱਲ ਜਿਹੜੀ ਗੱਲਬਾਤ ਕਰਦੇ ਹੋਏ ਜਿਹੜਾ ਆਖਿਆ, ਕਹਿੰਦੇ ਵੀ ਜਿਹੜੇ ਇਮੀਗ੍ਰੇਸ਼ਨ ਜੱਜ ਦੇ ਉੱਤੇ ਜਿਹੜਾ
ਜਿਹੜਾ ਕੋਟਾ ਲਾਉਣ ਦਾ ਸਿਫਾਰਿਸ਼ ਕੀਤੀ ਗਈ ਆ ਅਕਤੂਬਰ ਦੇ ਵਿੱਚ, ਜਿਸ ਦੀ ਸ਼ੁਰੂਆਤ ਹੋਣੀ ਆ ਵੀ 700 ਕੇਸ ਪ੍ਰਤੀ ਸਾਲ ਜਿਹੜਾ ਹਰ ਇੱਕ ਜੱਜ ਨੇ ਉਹ ਨਪੇਟਣੇ ਆ, ਵੀ ਉਹਦੇ ਨਾਲ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਆ ਇਸ ਸਿਸਟਮ ਦੇ ਉੱਤੇ ਹੋਊਗਾ, ਓਵਰਬਰਡਨ ਜਿਹੜਾ ਆ ਉਹ ਕੰਮ ਹੋ ਜਾਊਗਾ। ਇਹ ਜਿਹੜੀ ਡੈਨਾ ਲੀ ਮਾਰਕਸ ਜਿਹੜੇ ਹੈਗੇ ਆ ਜਿਹੜੇ ਸਪੋਕਸਵੂਮਨ ਨੇ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜ ਨੇ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਆਖਿਆ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਜਿਹੜੇ ਇੱਕ ਜੱਜ ਨੇ ਕਹਿ ਦਿੱਤਾ ਵੀ ਇਹ ਤਾਂ ਮਜ਼ਾਕ ਜਿਹੜਾ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਸਾਡੇ ਨਾਲ ਕੀਤਾ ਜਾ ਰਿਹਾ ਆ, ਵੀ ਇੰਨੀ ਤੇਜ਼ੀ ਦੇ ਨਾਲ ਜਿਹੜੇ ਆ ਉਹ ਜਿਹੜੇ ਕੇਸ ਜਿਹੜੇ ਨਿਪਟਾਰਾ ਕਰਨਾ ਉਹ ਸੌਖਾ ਕੰਮ ਨਹੀਂ ਆ ਜੀ। ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਇਹ ਲੇਟੈਸਟ ਖਬਰ ਆ ਰਹੀ ਹੈ ਨਿਊਯਾਰਕ ਟਾਈਮ ਵੱਲੋਂ। ਉਹਨਾਂ ਨੇ ਅੱਜ ਇੱਕ ਜਿਹੜਾ ਡਾਕੂਮੈਂਟ ਸਾਈਨ ਕਰ ਦਿੱਤਾ, ਜਿਹਦੇ ਵਿੱਚ ਖਾਸ ਕਰਕੇ ਜਿਹੜੇ ਜਦੋਂ ਬਾਰਡਰ ਤੋਂ ਇਲੀਗਲੀ ਲੋਕ ਆਉਂਦੇ ਸੀ ਤੇ ਉਹਨਾਂ ਨੂੰ ਕੈਚ ਐਂਡ ਰਿਲੀਜ਼ ਪਾਲਿਸੀ ਸੀਗੀ, ਉਹਨਾਂ ਨੂੰ ਫੜ ਕੇ ਫਿਰ ਛੱਡ ਦਿੱਤਾ ਜਾਂਦਾ ਸੀ, ਕਿਉਂਕਿ ਉਹਨਾਂ ਨੂੰ ਕਹਿੰਦੇ ਸੀ ਵੀ ਉਹ ਬੌਂਡ ਲੈ ਸਕਦੇ ਹੈਗੇ ਆ, ਬੌਂਡ ਲੈ ਕੇ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸੀ। ਪਰ ਅੱਜ ਉਹਨਾਂ ਨੇ ਜਿਹੜਾ ਇਹ ਡਾਕੂਮੈਂਟ ਸਾਈਨ ਕਰ ਦਿੱਤਾ ਵੀ ਇਹ ਜਿਹੜੀ ਪਾਲਿਸੀ ਆ ਇਹਨੂੰ ਬੰਦ ਕੀਤਾ ਜਾਵੇ। ਇਸ ਦੀ ਜੇ ਆਪਾਂ ਕਰੀਏ, ਇਸ ਦੀ ਸ਼ੁਰੂਆਤ ਮੁੱਢ ਉਦੋਂ ਕਹਿ ਸਕਦੇ ਹਾਂ ਵੀ ਵੱਜ ਗਿਆ ਸੀ ਪੱਕਾ, ਵੀ ਜਦੋਂ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਫੈਸਲਾ ਸੁਣਾਇਆ ਸੀ ਵੀ ਜਿਹੜਾ ਵੀ ਬੰਦਾ ਏਲੀਅਨ ਇੱਥੇ ਪਹੁੰਚਿਆ ਆ, ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਆ, ਉਸ ਦਾ ਕੋਈ ਵੀ ਅਧਿਕਾਰ ਨਹੀਂ ਹੈਗਾ ਤੇ ਉਸ ਨੂੰ ਜਿਹੜੇ ਅਧਿਕਾਰੀ ਆ ਅਣਮਿੱਥੇ ਸਮੇਂ ਦੇ ਲਈ ਹਿਰਾਸਤ ਦੇ ਵਿੱਚ ਰੱਖ ਸਕਦੇ ਆ। ਜ਼ਰੂਰੀ ਨਹੀਂ ਆ ਵੀ ਉਸ ਨੂੰ ਕਿਸੇ ਜੱਜ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾਵੇ। ਜੇ ਅਧਿਕਾਰੀ ਚਾਹਣ ਤਾਂ ਉਸ ਨੂੰ ਪੇਸ਼ ਵੀ ਕੀਤਾ ਜਾ ਸਕਦਾ ਆ, ਜੇ ਨਹੀਂ ਚਾਹਣ ਤਾਂ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਉਹ ਰੱਖਿਆ ਵੀ ਜਾ ਸਕਦਾ ਆ। ਇਸ ਦੇ ਉੱਤੇ ਕਈ ਹੋਰ ਜਿਹੜੇ ਪੁਰਾਣੇ ਜਾਂ ਸਾਬਕਾ ਜੱਜ ਜਾਂ ਕਈ ਜਿਨ੍ਹਾਂ ਨਾਲ ਜਿਹੜਾ ਇਹ ਕਹਿ ਲਓ ਵੀ ਸਪਲਿਟ ਬੈਂਚ ਦਾ ਜਿਹੜਾ ਫੈਸਲਾ ਆਇਆ ਸੀ ਉਸ ਤੋਂ ਨਾਖੁਸ਼ ਵੀ ਸੀਗੇ, ਪਰ ਇਹ ਸੁਪਰੀਮ ਕੋਰਟ ਵੱਲੋਂ ਫੈਸਲਾ ਜਿਹੜਾ ਸੁਣਾਇਆ ਜਾ ਚੁੱਕਾ ਆ ਤੇ ਕਹਿ ਸਕਦੇ ਹਾਂ ਵੀ ਇਹ ਕੈਚ ਐਂਡ ਰਿਲੀਜ਼ ਪਾਲਿਸੀ ਦੇ ਕਹਿ ਸਕਦੇ ਵੀ ਇਸ ਦੀ ਮੁੱਢ ਇਸੇ ਦੇ ਉੱਤੇ ਜਿਹੜੀ ਉਹ ਨਜ਼ਰ ਆਉਂਦੀ ਆ ਵੀ ਹੁਣ ਜਿਹੜਾ ਕੋਈ ਇਦਾਂ ਬਾਰਡਰ ਟੱਪ ਕੇ ਆਉਂਦਾ, ਜੇ ਉਸ ਨੂੰ ਫੜਿਆ ਗਿਆ ਤਾਂ ਜੇ ਕੋਈ ਭਲਾ ਮਾਨ ਸਕੇ ਟੱਕਰ ਗਿਆ ਤਾਂ ਸ਼ਾਇਦ ਤੁਹਾਨੂੰ ਅਦਾਲਤ ਵਿੱਚ ਪੇਸ਼ ਕਰ ਦੇਵੇ, ਨਹੀਂ ਤਾਂ ਜਿਹੜਾ ਉੱਥੇ ਜਿਹੜਾ ਉਹ ਫਸੇ ਰਹਿ ਸਕਦੇ। ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਸਰਾ ਸੈਂਡਰਸ ਜਿਹੜੇ ਵਾਈਟ ਹਾਊਸ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਇਸ ਪਾਲਿਸੀ ਦਾ ਬਹੁਤ ਹੀ ਜ਼ਿਆਦਾ ਮਿਸਯੂਜ਼ ਹੁੰਦਾ ਸੀ, ਕੈਚ ਐਂਡ ਰਿਲੀਜ਼ ਪਾਲਿਸੀ ਦਾ, ਕਿਉਂਕਿ ਬਹੁਤ ਸਾਰੇ ਅਨਡਾਕੂਮੈਂਟਡ ਲੋਕ ਜਿਹੜੇ ਆ ਉਹ ਜਦੋਂ ਆਉਂਦੇ ਸੀ ਬੌਂਡ ਲੈ ਕੇ ਬਾਹਰ ਨਿਕਲ ਜਾਂਦੇ ਸੀ, ਵੀ ਉਹ ਫਿਰ USA ਦੇ ਵਿੱਚ ਹੀ ਰਹਿ ਜਾਂਦੇ ਸੀ ਤੇ ਉਹਦੇ ਨਾਲ ਜਿਹੜਾ ਆ ਇਮੀਗ੍ਰੇਸ਼ਨ ਦਾ ਜਿਹੜਾ ਕੋਰਟ ਸਿਸਟਮ ਆ ਬਹੁਤ ਜ਼ਿਆਦਾ ਬੈਕਲੌਗਡ ਵੀ ਹੁੰਦਾ ਸੀ। ਤੇ ਕਹਿੰਦੇ USA ਦੇ ਕੋਲ ਜਿਹੜੀ ਇਸ ਟਾਈਮ ਜਿਹੜੀ ਕਪੈਸਿਟੀ ਹੈਗੀ ਆ 40,000 ਇਮੀਗ੍ਰੈਂਟਸ ਨੂੰ ਜਿਹੜੇ ਅਨਡਾਕੂਮੈਂਟਡ ਆਉਂਦੇ ਹੈਗੇ ਉਹਨਾਂ ਨੂੰ ਰੱਖਣ ਦੀ ਹੈਗੀ ਆ, ਪਰ ਇਹ ਤੋਂ ਕਿਤੇ ਵੱਧ ਜਿਹੜੇ ਲੋਕ ਆ ਉਹ ਅੰਦਰ ਆ ਜਾਂਦੇ ਸੀ। ਪਰ ਇਹਦੇ ਬਾਰੇ ਹੁਣ ਇਹ ਮੈਮੋ ਤਾਂ ਉਹਨਾਂ ਨੇ ਇਹ ਜਿਹੜਾ ਸਾਈਨ ਕਰ ਦਿੱਤਾ ਹੈਗਾ ਆਲਰੇਡੀ ਵੀ ਇਹਨੂੰ ਖਤਮ ਕੀਤਾ ਜਾਵੇ, ਪਰ ਇਹਦੀ ਜਗ੍ਹਾ ਤੇ ਹੁਣ ਕੀ ਕਰਨਾ ਹੈਗਾ ਆ ਉਹਦੇ ਬਾਰੇ ਹਜੇ ਤੱਕ ਕੋਈ ਕਲੈਰੀਫਿਕੇਸ਼ਨ ਆਈ ਨਹੀਂ ਹੈਗੀ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਟੈਸਲਾ ਦੀ ਜਿਹੜੇ ਸੈਮੀ ਟਰੱਕ ਆ ਉਹਨਾਂ ਨੂੰ ਕੱਲ ਜਿਹੜਾ ਕਾਫੀ ਇੱਕ ਬੂਸਟ ਮਿਲਿਆ। ਇੱਕ ਜਿਹੜੀ ਟਰੱਕ ਰੈਂਟਿੰਗ ਤੇ ਲੀਜ਼ਿੰਗ ਕੰਪਨੀ ਆ, ਉਹਨਾਂ ਨੇ ਇਹਨਾਂ ਦੇ 50 ਇਲੈਕਟ੍ਰਿਕ ਟਰੱਕ ਆ ਉਹਨਾਂ ਨੂੰ ਖਰੀਦਣ ਦੀ ਜਿਹੜੀ ਆ ਉਹ ਆਰਡਰ ਰੱਖ ਦਿੱਤਾ ਆ। ਤੇ ਇਹ ਜਿਹੜੇ ਟੈਸਲਾ ਦੇ ਜਿਹੜੇ ਸੈਮੀ ਜਿਹੜੇ ਟਰੱਕ ਆ ਉਹਨਾਂ ਦੀ ਟੈਸਟਿੰਗ ਬਹੁਤ ਹੀ ਕਹਿ ਲਓ ਵੀ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਵਿੱਚ ਦਾਵਾ ਟੈਸਲਾ ਦੇ ਜਿਹੜੇ CEO ਇਲਨ ਮਸਕ ਉਹਨਾਂ ਨੇ ਕੀਤਾ ਸੀ ਵੀ 500 ਮੀਲ ਤੱਕ ਇੱਕ ਚਾਰਜ ਦੇ ਉੱਤੇ ਚੱਲੂਗਾ ਤੇ ਅੱਧੇ ਘੰਟੇ ਦੇ ਵਿੱਚ ਜਿਹੜੀਆਂ ਬੈਟਰੀਆਂ ਮੁੜ ਜਿਹੜੀਆਂ ਉਹ ਚਾਰਜ ਹੋ ਜਾਣਗੀਆਂ ਤੇ ਬਹੁਤ ਤੇਜ਼ੀ ਦੇ ਨਾਲ ਜਿਹੜਾ ਵਧੂਗਾ। ਤੇ ਜੇ ਆਉਣ ਵਾਲੇ ਸਮੇਂ 'ਚ ਆਟੋਨੋਮਸ ਟਰੱਕਿੰਗ ਆਉਂਦੀ ਆ ਤੇ ਇਹ ਟਰੱਕ ਕੇਪੇਬਲ ਹੋਣਗੇ ਆਟੋਨੋਮਸ ਟਰੱਕਿੰਗ ਦੇ ਨਾਲ, ਉਹਨਾਂ ਪ੍ਰੋਗਰਾਮਸ ਦੇ ਨਾਲ ਜਿਹੜੇ ਉਹ ਚੱਲਣ ਦੇ ਲਈ ਵੀ। ਸੋ ਇਹ ਇੱਕ ਮੈਂ ਕਹੂੰਗਾ ਵੀ ਟੈਸਲਾ ਦੇ ਲਈ ਇੱਕ ਵੱਡੀ ਕਹਿ ਲਓ ਵੀ ਜਿੱਤ ਆ। ਆਉਣ ਵਾਲੇ ਸਮਾਂ ਦੇ ਵਿੱਚ ਹੋ ਸਕਦਾ ਵੀ ਹੋਰ ਵੀ ਜ਼ਿਆਦਾ ਜਿਹੜੇ ਇਲੈਕਟ੍ਰਿਕ ਟਰੱਕ ਆ ਉਹਨਾਂ ਦੀ ਡਿਮਾਂਡ ਜਿਹੜੀ ਆ ਉਹ ਵਧੇਗੀ। ਜੀ ਤੇ ਸਾਡਾ ਸਮਾਂ ਵੀ ਰਾਜਕਰਨਵੀਰ ਸਿੰਘ ਜੀ ਸਮਾਪਤ ਹੋਣ ਵਾਲਾ ਹੀ ਆ ਤੇ ਜਾਂਦੇ ਜਾਂਦੇ ਜਿਹੜੀ ਇੱਕ ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ ਜਿਹੜੀ ਖਬਰ ਸਾਂਝੀ ਕਰਦੇ ਜਾਈਏ। ਜਿਹੜੇ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹੈਗੇ ਆ, ਉਹਨਾਂ ਨੂੰ ਹੁਣ 80 ਦਿਨ ਦੇ ਕਰੀਬ ਹੋਏ ਹੈਗੇ ਆ ਜੌਬ ਦੇ ਉੱਤੇ, ਗੁਰਵੀਰ ਸਿੰਘ ਗਰੇਵਾਲ। ਤੇ ਉਹ ਅੱਜ ਨਿਊ ਜਰਸੀ ਦੇ ਵਿੱਚ ਉੱਥੇ ਦੇ ਜਿਹੜੇ ਗਵਰਨਰ ਆ ਫਿਲ ਮਰਫੀ, ਉਹਨਾਂ ਨੇ ਵੀ ਜਿੱਦਾਂ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਜਿਹੜੇ ਅਟਾਰਨੀ ਜਨਰਲ ਗਰੇਵਾਲ ਹੈਗੇ ਆ
ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿੰਨੀ ਵੀ ਸਾਡੀ ਜਿਹੜੀ ਨਿਊ ਜਰਸੀ ਦੀ ਜਿਹੜੀ ਪੁਲਿਸ ਹੈਗੀ ਆ ਉਹ ਮਿਨੋਰਿਟੀ ਕਮਿਊਨਿਟੀਜ਼ ਦੇ ਨਾਲ ਰਲ ਕੇ ਚੱਲੂਗੀ ਤਾਂ ਕਿ ਲੋਕਾਂ ਦੇ ਵਿੱਚ ਟਰਸਟ ਬਣਾਇਆ ਜਾ ਸਕੇ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਪਿਛਲੇ ਲਗਭਗ 10 ਕੁ ਦਿਨਾਂ ਦੇ ਵਿੱਚ ਕਾਲੇ ਮੂਲ ਦੇ ਲੋਕ ਜਿਹੜੇ ਆ ਉਹਨਾਂ ਨੂੰ ਬਾਈ ਮਿਸਟੇਕ ਜਿੱਦਾਂ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਮਾਰਿਆ ਗਿਆ, ਜਦੋਂ ਕਿ ਉਹਨਾਂ ਨੂੰ ਸ਼ੋਅ ਇਹ ਕੀਤਾ ਗਿਆ ਸੀ ਉਹਨਾਂ ਦੇ ਕੋਲ ਗਨ ਹੈਗੀਆਂ ਆ, ਪਰ ਗੰਨਾਂ ਉਹ ਉਹਨਾਂ ਦੇ ਕੋਲੋਂ ਨਿਕਲੀਆਂ ਨਹੀਂ ਤੇ ਇੱਕ ਕੋਲ ਫੋਨ ਸੀਗਾ ਤੇ ਇੱਕ ਕੋਲ ਪਾਈਪ ਸੀਗੀ ਤੇ ਬਲੈਕ ਕਮਿਊਨਿਟੀ ਤੇ ਖਾਸ ਕਰਕੇ ਮਿਨੋਰਿਟੀਜ਼ ਦੇ ਵਿੱਚ ਬੜਾ ਜਿਹੜਾ ਟਰਸਟ ਆ ਉਹ ਇੱਕ ਤਰ੍ਹਾਂ ਨਾਲ ਜਿਹੜੀਆਂ ਪੁਲਿਸ ਦੀਆਂ ਫੋਰਸਿਸ ਆ ਉਹਨਾਂ ਤੋਂ ਟੁੱਟ ਰਿਹਾ ਹੈਗਾ। ਜੀ ਜੀ, ਆਪਾਂ ਇਹਨਾਂ ਦੇ ਨਾਲ ਹੀ ਜੁੜੀ ਹੋਈ ਜੇ ਖਬਰ ਕਰੀਏ ਵੀ ਜਿਹੜੇ ਨਿਊ ਜਰਸੀ ਦੇ ਜਿਹੜੇ ਗੁਰਬੀਰ ਸਿੰਘ ਗਰੇਵਾਲ ਨੇ ਅਟਾਰਨੀ ਜਨਰਲ, ਉਹ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਜਿਹੜੇ ਟਰੈਵਲ ਬੈਨ ਆ ਉਸ ਦੇ ਖਿਲਾਫ ਜਿਹੜੇ ਉਹ ਜਾ ਰਹੇ ਨੇ, ਉਹਨਾਂ ਨੇ ਵੀ ਜਿਹੜਾ ਆ ਉਸ ਬੈਨ ਨੂੰ ਰੱਦ ਕਰਨ ਦੀ ਇੱਕ ਹਿਸਾਬ ਦੇ ਨਾਲ ਉਹ ਮੰਗ ਕਰ ਦਿੱਤੀ ਆ। ਸੋ ਇਹ ਵੀ ਜਿਹੜਾ ਦੇਖਦੇ ਆ ਵੀ ਕਿੱਦਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਿਬੜਨਗੀਆਂ, ਵੀ ਉਹਨਾਂ ਨੇ ਵੀ ਚੈਲੰਜ ਕੀਤਾ ਹੈ ਰਾਸ਼ਟਰਪਤੀ ਟਰੰਪ ਦੇ ਇਸ ਟਰੈਵਲ ਬੈਨ ਨੂੰ। ਸੋ ਜਿਹੜੇ ਗਰੇਵਾਲ ਸਾਹਿਬ ਆ ਕਹਿੰਦੇ ਵੀ ਆਲਰੇਡੀ ਉਹਨਾਂ ਨੇ 2 ਸਟੈਪ ਚੱਕੇ ਹੈਗੇ ਤਾਂ ਕਿ ਲੋਕਾਂ ਦਾ ਤਾਂ ਪੁਲਿਸ ਦਾ ਤੇ ਮਿਨੋਰਿਟੀ ਕਮਿਊਨਿਟੀ ਦਾ ਜਿਹੜਾ ਟਰਸਟ ਬਣ ਸਕੇ। ਪਹਿਲਾਂ ਤਾਂ ਕਹਿੰਦੇ ਉਹਨਾਂ ਨੇ ਇੱਕ ਡਾਇਰੈਕਟਿਵ ਇਸ਼ੂ ਕੀਤਾ ਹੈਗਾ ਆ ਵੀ ਜਿਹੜੀ ਪੁਲਿਸ ਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ ਤੇ ਉਹਨਾਂ ਦੀ ਮੈਂਡੇਟਰੀ ਡਰੱਗ ਟੈਸਟਿੰਗ ਹੋਣੀ ਚਾਹੀਦੀ ਕੋਪਸ ਦੀ, ਤੇ ਬੋਡੀ ਕੈਮਰਾਜ਼ ਫੁਟੇਜ ਜਿਹੜੀ ਆ ਉਹ ਰਿਲੀਜ਼ ਕਰਨੀ ਚਾਹੀਦੀ ਆ ਇਨਸੀਡੈਂਟ ਤੋਂ 20 ਦਿਨਾਂ ਦੇ ਅੰਦਰ ਅੰਦਰ। ਕਿਉਂਕਿ ਕਈ ਵਾਰੀ ਕੀ ਹੁੰਦਾ, ਹਰ ਇੱਕ ਪੁਲਿਸ ਵਾਲੇ ਦੇ ਬੋਡੀ ਕੈਮਰਾਜ਼ ਲੱਗੇ ਹੁੰਦੇ ਆ ਤੇ ਜਦੋਂ ਇਦਾਂ ਦੀ ਇਨਸੀਡੈਂਟ ਹੁੰਦੀ ਆ ਤੇ ਪੁਲਿਸ ਵਾਲੇ ਉਹ ਜਿਹੜੀ ਫੁਟੇਜ ਆ ਉਹ ਰਿਲੀਜ਼ ਹੀ ਨਹੀਂ ਕਰਦੇ ਹੈਗੇ। ਤੇ ਸੋ ਇਹ ਉਹਨਾਂ ਨੇ ਬਿਲਕੁਲ ਵਧੀਆ ਗੱਲ ਇਸ਼ੂ ਕੀਤੀ ਆ ਵੀ 20 ਦਿਨਾਂ ਦੇ ਵਿੱਚ ਜਿਹੜੀ ਆ ਉਹ ਫੁਟੇਜ ਇਸ਼ੂ ਕਰਨੀ ਪਊਗੀ ਪੁਲਿਸ ਵਾਲਿਆਂ ਨੂੰ ਤਾਂ ਕਿ ਪਤਾ ਲੱਗ ਸਕੇ ਵੀ ਅਸਲ ਸਟੋਰੀ ਕੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਹੁਣ ਸਮਾਪਤ ਆ। ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕੰਦੀ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।